ਜਿਹੜਾ ਨਾ ਪ੍ਰੈਸ਼ਰ ਹੈਗਾ ਜਾਂ ਜਿਹੜਾ ਵੀ ਸਮਝ ਲਓ ਪੀਅਰ ਪ੍ਰੈਸ਼ਰ ਹੋ ਗਿਆ, ਪੇਰੈਂਟਸ ਪ੍ਰੈਸ਼ਰ ਹੋ ਗਿਆ, ਐਜੂਕੇਸ਼ਨ ਪ੍ਰੈਸ਼ਰ ਹੋ ਗਿਆ, ਉਹ ਸਾਰਾ ਕੁਝ ਜੇ ਠੀਕ ਢੰਗ ਨਾਲ ਉਸ ਨੂੰ ਰੱਖਿਆ ਜਾਵੇ ਤਾਂ ਚੰਗਾ ਹੈ। ਨਹੀਂ ਤਾਂ ਫਿਰ ਬੱਚੇ ਜਿਹੜੇ ਹੈਗੇ ਆ ਉਹ ਕਈ ਵਾਰੀ ਡਿਪਰੈਸਡ ਹੋ ਜਾਂਦੇ ਹਨ, ਗਲਤ ਰਾਹ ਤੇ ਤੁਰ ਪੈਂਦੇ ਹਨ, ਜਾਂ ਫਿਰ ਇਹ ਸਮਝ ਲਵੋ ਉਹ ਆਪਣੀ ਐਜੂਕੇਸ਼ਨ ਤੋਂ ਉਖੜ ਜਾਂਦੇ ਹਨ। ਜਿਹੜਾ ਆਪਣਾ ਮੇਨ ਪਰਪਸ ਹੈ, ਕਿਉਂਕਿ ਆਪਾਂ ਬੱਚਿਆਂ ਨੂੰ ਚੰਗੀ ਐਜੂਕੇਸ਼ਨ ਦੇਣਾ ਚਾਹੁੰਦੇ ਆ, ਉਹਨਾਂ ਨੂੰ ਚਾਹੁੰਦੇ ਆ ਵੀ ਉਹ ਚੰਗੇ ਸਕਸੈਸਫੁਲ ਹੋਣ, ਉਹਨਾਂ ਦੀ ਸੁਣਨ ਦੀ ਲੋੜ ਹੈ, ਉਹਨਾਂ ਨੂੰ ਆਪਸ਼ਨਸ ਦੇਣ ਦੀ ਲੋੜ ਹੈ, ਉਹਨਾਂ ਦੇ ਟੈਲੈਂਟ ਨੂੰ ਸਮਝਣ ਦੀ ਲੋੜ ਹੈ, ਉਹਨਾਂ ਨੂੰ ਇਹ ਦੇਖਣ ਦੀ ਲੋੜ ਹੈ ਕਿ ਆਪਾਂ ਉਹਨਾਂ ਨੂੰ ਕਿਵੇਂ ਬੈਟਰ এনवायरमेंट ਪੈਦਾ ਕਰ ਸਕੀਏ ਤਾਂ ਕਿ ਉਹ ਚੰਗੀ ਯੂਨੀਵਰਸਿਟੀ, ਚੰਗੀ ਐਜੂਕੇਸ਼ਨ ਲੈ ਕੇ ਆਪਣੀ ਜ਼ਿੰਦਗੀ ਵਿੱਚ ਸਫਲ ਹੋ ਸਕਣ। ਮੇਨ ਮੇਰੇ ਹਿਸਾਬ ਨਾਲ ਦੋ ਚੀਜ਼ਾਂ ਬਹੁਤ ਇੰਪੋਰਟੈਂਟ ਹਾਈ ਸਕੂਲ ਦੇ ਵਿੱਚ। ਉਹ ਤੁਹਾਡਾ ਪੈਸ਼ਨ ਕੀ ਹੈ, ਕਿਉਂਕਿ ਪੜ੍ਹਨਾ ਤਾਂ ਸਾਰਿਆਂ ਨੇ ਹੀ ਪੜ੍ਹ ਜਾਣਾ ਹੈ। ਜਿਵੇਂ ਆਪਾਂ ਗੱਲ ਕੀਤੀ ਵੀ 16-17 ਮਿਲੀਅਨ ਹਾਈ ਸਕੂਲ ਸਟੂਡੈਂਟਸ ਹਨ, ਸਾਰੇ ਪੜ੍ਹਦੇ ਹਨ, ਕੋਈ ਵੱਧ ਕੋਈ ਘੱਟ, ਪਰ ਉਹਨਾਂ ਦੇ ਵਿੱਚ ਜਿਹੜੇ ਸ਼ਾਈਨਿੰਗ ਸਟੂਡੈਂਟਸ ਹੁੰਦੇ ਹਨ ਹੁੰਦਾ ਉਹਨਾਂ ਦੇ ਵਿੱਚ ਕੁਛ ਨਾ ਕੁਛ ਪੈਸ਼ਨ ਹੁੰਦਾ। ਜਿਵੇਂ ਇਹ ਕਹਿ ਲਓ ਵੀ ਯੂਨੀਵਰਸਿਟੀ ਦੇ ਸਟੈਨਫੋਰਡ ਜਾਂ ਦੂਸਰੀਆਂ, ਉਹ ਕਹਿੰਦੇ ਵੀ ਤੇਰੀ ਸਟੋਰੀ ਕੀ, ਵਾਟਸ ਯੂਰ ਸਟੋਰੀ, ਵਾਟ ਇਜ਼ ਯੂਰ ਬ੍ਰਾਂਡ। ਉਹ ਬਹੁਤ ਇੰਪੋਰਟੈਂਟ ਵੀ ਤੁਹਾਡਾ ਪੈਸ਼ਨ ਕੀ ਹੈ ਜ਼ਿੰਦਗੀ ਦੇ ਵਿੱਚ। ਆਪਾਂ ਕਿਉਂ ਚਾਹੁੰਦੇ ਹਾਂ ਐਜੂਕੇਸ਼ਨ? ਕਿਉਂਕਿ ਹਾਇਰ ਐਜੂਕੇਸ਼ਨ ਦੇ ਨਾਲ ਤੁਹਾਡੀ ਅਰਨਿੰਗ ਪੋਟੈਂਸ਼ੀਅਲ ਵੱਧ ਜਾਂਦਾ ਹੈ, ਤੁਹਾਡਾ ਨੈਟਵਰਕ ਵੱਧ ਜਾਂਦਾ ਹੈ, ਤੁਹਾਡਾ ਦੋਸਤ ਮਿੱਤਰ ਉਹ ਜਿਹੇ ਬਣ ਜਾਂਦੇ ਹਨ, ਤੁਸੀਂ ਪ੍ਰੋਬਲਮ ਸੋਲਵਿੰਗ ਕੈਪੇਬਿਲਿਟੀਜ਼ ਤੁਹਾਡੇ ਕੋਲ ਆ ਜਾਂਦੇ, ਕਿਉਂਕਿ ਟੂਲਸ ਐਂਡ ਪ੍ਰੋਸੈਸਸ ਜਿਹੜੀ ਐਜੂਕੇਸ਼ਨ ਦੇ ਵਿੱਚੋਂ ਤੁਹਾਨੂੰ ਮਿਲ ਜਾਂਦੇ ਹਨ, ਤੇ ਤੁਸੀਂ ਫਿਰ ਤੁਹਾਡਾ ਰਾਹ ਜਿਹੜਾ ਹੈ ਜ਼ਿੰਦਗੀ ਦਾ ਉਹ ਸੁਖਾਲਾ ਹੋ ਜਾਂਦਾ ਹੈ ਜੇ ਐਜੂਕੇਸ਼ਨ ਹੋਵੇ। ਆਪਣੇ ਗੋਲ ਸੈੱਟ ਕਰੋ। ਕਈ ਵਾਰੀ ਬੰਦੇ ਦੀ ਜ਼ਿੰਦਗੀ ਨਿਕਲ ਜਾਂਦੀ ਹੈ ਤੇ ਉਹਨੂੰ ਪਤਾ ਨਹੀਂ ਲੱਗਦਾ ਵੀ ਮੈਂ ਕਰ ਕੀ ਰਿਹਾ, ਮੈਂ ਕਾਹਦੇ ਲਈ ਇਹ ਕੁਝ ਕੀਤਾ। ਸੋ ਆਪਣੇ ਗੋਲ ਜਿਹੜੇ ਹੈ ਉਹ ਹਾਈ ਸਕੂਲ ਤੋਂ ਹੀ ਐਸਟੈਬਲਿਸ਼ ਕਰਨੇ ਸ਼ੁਰੂ ਕਰ ਲਵੋ, ਤਾਂ ਕਿ ਤੁਹਾਨੂੰ ਪਤਾ ਹੈ ਵੀ ਤੁਸੀਂ ਆਹ 3 ਮਹੀਨੇ ਨੂੰ ਕੀ ਕਰਨਾ ਚਾਹੁੰਦੇ ਹੋ, ਸਾਲ ਨੂੰ ਕੀ ਕਰਨਾ ਚਾਹੁੰਦੇ ਹੋ। ਆਪਣੇ ਹਾਈ ਸਕੂਲ ਦੇ ਵਿੱਚ ਤੁਹਾਡੀ ਕੀ ਗੋਲ ਹੈ, ਫਿਰ ਕਾਲਜ ਜਾ ਕੇ ਤੁਹਾਡੇ ਕੀ ਗੋਲ ਹਨ, ਜ਼ਿੰਦਗੀ ਦੇ ਵਿੱਚ ਕੀ ਗੋਲ ਹਨ। ਠੀਕ ਆ, ਚੇਂਜ ਹੁੰਦੇ ਰਹਿਣਗੇ, ਕੋਈ ਗੱਲ ਨਹੀਂ, ਚੇਂਜ ਤਾਂ ਜ਼ਿੰਦਗੀ ਦੇ ਵਿੱਚ ਹੋਣਾ ਹੀ ਰਹਿਣਾ, ਚੱਲਦਾ ਹੀ ਰਹਿਣਾ ਇਹ ਕੰਮ ਤਾਂ। ਪਰ ਜੇ ਸਾਨੂੰ ਪਤਾ ਹੋਊਗਾ ਵੀ ਅਸੀਂ ਕਿਹੜੇ ਰਾਹ ਤੇ ਤੁਰ ਰਹੇ ਹਾਂ, ਤਾਂ ਫਿਰ ਉਹ ਰਾਹ ਤੇ ਤੁਰਦੇ ਹੋਏ ਸਾਨੂੰ ਬਦਲਣਾ ਪੈਂਦਾ ਹੈ, ਉਹ ਠੀਕ ਹੈ। ਪਰ ਜੇ ਸਾਨੂੰ ਰਾਹ ਹੀ ਨਹੀਂ ਪਤਾ ਹੋਊਗਾ, ਫਿਰ ਅਸੀਂ ਕਦੇ ਸੱਜੇ ਨੂੰ ਚਲੇ ਗਏ, ਕਦੇ ਖੱਬੇ ਨੂੰ ਚਲੇ ਗਏ, ਉਹਦਾ ਕੀ ਪਤਾ ਲੱਗਣਾ। ਪੰਜਾਬੀ ਰੇਡੀਓ USA ਦੇ ਸਾਰੇ ਸਰੋਤਿਆਂ ਨੂੰ ਸਤਵਿੰਦਰ ਸਿੰਘ ਮਾਂਗਟ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਅੱਜ ਆਪਾਂ ਨਵਾਂ ਪ੍ਰੋਗਰਾਮ ਸ਼ੁਰੂ ਕਰਨ ਜਾ ਰਹੇ ਹਾਂ ਦੋਸਤੋ, ਜਿਸ ਦੇ ਵਿੱਚ ਦਾ ਨਾਂ ਹੈ ਡੀਅਰ ਜ਼ਿੰਦਗੀ, ਜਿਸ ਦੇ ਵਿੱਚ ਆਪਾਂ ਜ਼ਿੰਦਗੀ ਨਾਲ ਸੰਬੰਧਿਤ ਰੱਖਦੇ ਹੋਏ ਵੱਖ-ਵੱਖ ਵਿਸ਼ਿਆਂ ਦੇ ਉੱਤੇ ਗੱਲਾਂ ਕਰਿਆ ਕਰਾਂਗੇ, ਜਿਵੇਂ ਕਿ ਐਜੂਕੇਸ਼ਨ, ਬਿਜ਼ਨਸ, ਪੋਲੀਟੀਕਲ, ਰਿਲੀਜੀਅਸ, ਸਪਿਰਿਚੁਅਲ, ਤੇ ਰੋਜ਼ਮर्रा ਦੀ ਜ਼ਿੰਦਗੀ ਦੇ ਜਿਹੜੇ ਟੌਪਿਕ ਆ ਆਪਣੇ ਤੇ, ਆਪਾਂ ਉਹਨਾਂ ਦੇ ਨਾਲ ਮੈਂ ਆਪਣੇ ਨਾਲ ਤੁਹਾਡੇ ਵਿਚਾਰ ਸਾਂਝਾ ਕਰਾਂਗੇ। ਤੇ ਓਵਰ ਦਾ ਟਾਈਮ ਆਪਾਂ ਜਿਹੜੇ ਹੈਗਾ ਉਹ ਤੁਹਾਡੀਆਂ ਕਾਲਾਂ ਵੀ ਲਵਾਂਗੇ, ਪਰ ਉਹ ਕੁਝ ਸਮੇਂ ਕੁਝ ਪ੍ਰੋਗਰਾਮਾਂ ਤੋਂ ਬਾਅਦ। ਪਹਿਲਾਂ ਮੈਂ ਇੱਕ ਆਪਣਾ ਜੋ ਪੰਜਾਬੀ ਰੇਡੀਓ USA ਦੇ ਸਰੋਤੇ ਹਨ, ਸੋਸ਼ਲ ਮੀਡੀਆ ਦੇ ਉੱਤੇ, ਰੇਡੀਓ ਦੇ ਉੱਤੇ, ਜੋ ਹਮੇਸ਼ਾ ਇਸ ਪ੍ਰੋਗਰਾਮ ਨੂੰ, ਇਸ ਰੇਡੀਓ ਨੂੰ ਸੁਣਦੇ ਹਨ, ਉਹਨਾਂ ਦਾ ਬਹੁਤ-ਬਹੁਤ ਸ਼ੁਕਰੀਆ। ਇੱਕ ਬਹੁਤ ਹੀ ਚੰਗਾ ਆਪਣੇ ਲਈ ਇਹ ਵਸੀਲਾ ਹੈ ਆਪਣੇ ਕਲਚਰ ਦੇ ਨਾਲ, ਆਪਣੇ ਕਮਿਊਨਿਟੀ ਦੇ ਨਾਲ ਜੁੜੇ ਰਹਿਣ ਦਾ। ਤੇ ਇਸ ਲਈ ਜੋ ਇਸਨੇ ਦੇ ਵੀਰ ਹਨ, ਹਰਜੋਤ, ਬਲਵਿੰਦਰ ਭੈਣ ਜੀ, ਰਾਜਕਰਨ ਹੋਣੀ ਤੇ ਹੋਰ ਜੋ ਵੀ ਹਨ ਜੋ ਰੇਡੀਓ ਨੂੰ ਚਲਾਉਂਦੇ ਹਨ, ਉਹਨਾਂ ਦਾ ਬਹੁਤ-ਬਹੁਤ ਸ਼ੁਕਰੀਆ। ਹਰਜੋਤ ਭਾਜੀ ਹੋਣੀ ਦੀ ਹੀ ਹਿੰਮਤ ਹੈ ਜਿਨ੍ਹਾਂ ਨੇ ਮੈਨੂੰ ਦੁਬਾਰਾ ਕਿਹਾ ਕਿ ਤੁਸੀਂ ਇਹ ਸ਼ੋਅ ਕਰੋ, ਤੇ ਅੱਜ ਆਪਣਾ ਜਿਹੜਾ ਪਹਿਲਾ ਸ਼ੋਅ ਹੈ ਆਪਾਂ ਉਸ ਦੇ ਉੱਤੇ ਹਰਜੋਤ ਭਾਜੀ ਹੋਣੀ, ਬਲਵਿੰਦਰ ਭੈਣ ਜੀ ਹੋਣੀ ਤੇ ਰਾਜਕਰਨ ਹੋਣੀ ਇਹ ਕਹਿੰਦੇ ਸੀ ਵੀ ਐਜੂਕੇਸ਼ਨ ਤੇ ਗੱਲ ਕਰੋ, ਤੇ ਮੈਂ ਆਪਣੇ ਬਾਰੇ ਵੀ ਥੋੜੀ ਗੱਲ ਤੁਹਾਨੂੰ ਦੱਸੂਗਾ। ਪਰ ਇਹ ਜਿਹੜੀ ਐਜੂਕੇਸ਼ਨ ਹੈ, ਅੱਜ ਆਪਾਂ ਸਪੈਸੀਫਿਕ ਹਾਈ ਸਕੂਲ ਐਜੂਕੇਸ਼ਨ ਦੇ ਉੱਤੇ ਫੋਕਸ ਕਰਾਂਗੇ, ਕਿਉਂਕਿ ਹਾਈ ਸਕੂਲ ਐਜੂਕੇਸ਼ਨ ਜਿਹੜੀ ਹੈ ਬਹੁਤ ਹੀ ਇੰਪੋਰਟੈਂਟ ਹੈ ਤੁਹਾਡੀ ਲਾਈਫ ਦੇ, ਬੱਚਿਆਂ ਦੀ ਜ਼ਿੰਦਗੀ ਦੇ ਅਗਲੇ ਪਲ ਤੇ, ਅਗਲੀ ਜ਼ਿੰਦਗੀ ਦੇ ਤੁਰਨ ਦੇ ਉੱਤੇ। ਐਜ਼ ਅ ਪੇਰੈਂਟ, ਕਿਉਂਕਿ ਮੇਰੇ ਵੀ 2 ਬੱਚੇ ਹਨ ਜੋ ਚੰਗੀ ਯੂਨੀਵਰਸਿਟੀ ਤੋਂ ਪੜ੍ਹੇ ਹਨ, ਅੱਜ ਕੱਲ੍ਹ ਆਪਣੇ ਕੰਮ ਕਰ ਰਹੇ ਹਨ। ਸੋ ਐਜ਼ ਅ ਪੇਰੈਂਟ ਵੀ ਮੈਂ ਤੁਹਾਡੇ ਨਾਲ ਆਪਣੀ ਉਹ ਜੋ ਮੈਂ ਸਿੱਖਿਆ ਹੈ, ਜੋ ਅਸੀਂ ਸਿੱਖਿਆ ਹੈ ਐਜ਼ ਅ ਪੇਰੈਂਟ, ਪੇਰੈਂਟਿੰਗ ਦੇ ਵਿੱਚ ਹਾਈ ਸਕੂਲ ਕਿਡਸ ਨੂੰ, ਉਹ ਵੀ ਤੁਹਾਡੇ ਨਾਲ ਸ਼ੇਅਰ ਕਰਾਂਗਾ। ਪਰ ਇੱਕ ਚੀਜ਼ ਕਿਉਂ ਜ਼ਰੂਰੀ ਹੈ, ਸੋ ਆਪਾਂ 3 ਸੈਗਮੈਂਟਸ ਦੇ ਵਿੱਚ ਇਸ ਪ੍ਰੋਗਰਾਮ ਨੂੰ ਕੋਸ਼ਿਸ਼ ਕਰਾਂਗੇ। ਪਹਿਲੇ ਵਿੱਚ ਮੈਂ ਤੁਹਾਡੇ ਨਾਲ ਐਜੂਕੇਸ਼ਨ ਦੀ ਗੱਲ ਕਰੂੰਗਾ, ਦੂਸਰੇ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਜੋ ਹਾਈ ਸਕੂਲ ਤੋਂ ਬਾਅਦ ਕਾਲਜ ਐਡਮਿਸ਼ਨ ਦੀ, ਉਸ ਦਾ ਕੀ ਪ੍ਰੋਸੈਸ ਹੈ, ਕਿਹੜੀਆਂ ਚੀਜ਼ਾਂ ਨੂੰ ਫੋਕਸ ਕਰਨਾ ਚਾਹੀਦਾ ਹੈ ਬੱਚਿਆਂ ਨੂੰ, ਤੇ ਆਪਾਂ ਕਿਵੇਂ ਚੰਗੀ ਐਜੂਕੇਸ਼ਨ
ਹਾਈ ਸਕੂਲ ਤੋਂ ਬਾਅਦ ਦੀ ਕਾਲਜ ਦੀ ਐਜੂਕੇਸ਼ਨ, ਯੂਨੀਵਰਸਿਟੀ ਦੀ ਐਜੂਕੇਸ਼ਨ ਲੈ ਸਕਦੇ ਹਾਂ। ਉਸ ਦੇ ਬਾਰੇ ਗੱਲ ਕਰਾਂਗੇ। ਤੀਸਰੇ ਦੇ ਵਿੱਚ ਆਪਾਂ ਗੱਲ ਕਰਾਂਗੇ ਕਿਹੜੀਆਂ ਚੀਜ਼ਾਂ ਜਿਹੜੀਆਂ ਸਾਨੂੰ ਹਾਈ ਸਕੂਲ ਦੇ ਬੱਚਿਆਂ ਨੂੰ ਹੈਲਪ ਕਰ ਸਕਦੀਆਂ। ਸੋ ਜੇ ਤਾਂ ਤੁਹਾਡੇ ਬੱਚੇ ਤੁਹਾਡੇ ਕੋਲ ਹਨ ਤੇ ਤੁਸੀਂ ਸੁਣ ਰਹੇ ਹੋ, ਹਾਈ ਸਕੂਲ ਦੇ ਵਿੱਚ ਪੜ੍ਹਦੇ ਹਨ, ਕੋਸ਼ਿਸ਼ ਕਰੋ ਉਹਨਾਂ ਨੂੰ ਵੀ ਇਸ ਪ੍ਰੋਗਰਾਮ ਨੂੰ ਸੁਣਨ ਲਈ ਕੋਲੇ ਲਿਆਓ, ਕਿਉਂਕਿ ਉਹ ਹੋਪਫੁਲੀ ਬੈਨੀਫਿਟ ਲੈ ਸਕਦੇ ਹਨ ਜਿਹੜੀਆਂ ਗੱਲਾਂ ਮੈਂ ਆਪਣੇ ਐਕਸਪੀਰੀਅੰਸ ਤੋਂ ਤੁਹਾਡੇ ਨਾਲ ਸਾਂਝੀਆਂ ਕਰਾਂਗਾ। ਆਪਾਂ ਜੋ ਪੰਜਾਬ ਤੋਂ, ਇੰਡੀਆ ਤੋਂ ਜਾਂ ਹੋਰਾਂ ਦੇਸ਼ਾਂ ਤੋਂ ਆ ਕੇ ਇੱਥੇ ਅਮਰੀਕਾ, ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ ਜਿੱਥੇ ਵੀ ਸੁਣ ਰਹੇ ਹੋ, ਉਹ ਆਉਂਦੇ ਹਾਂ ਤਾਂ ਆਪਣਾ ਮੇਨ ਗੱਲ ਕੀ ਹੁੰਦੀ ਹੈ? ਆਪਣੇ ਹੀ ਤਾਂ ਆਪਾਂ ਜ਼ਿੰਦਗੀ ਐਜ਼ ਏ ਪੇਰੈਂਟ ਚੰਗੀ ਬਣਾਉਣੀ ਹੈ, ਪਰ ਆਪਾਂ ਹਮੇਸ਼ਾ ਹੀ ਕੋਸ਼ਿਸ਼ ਕਰਦੇ ਹਾਂ ਐਜ਼ ਏ ਪੇਰੈਂਟ ਵੀ ਬੱਚਿਆਂ ਨੂੰ ਚੰਗੀ ਐਜੂਕੇਸ਼ਨ ਮਿਲੇ ਤੇ ਉਹ ਆਪਣੀ ਜ਼ਿੰਦਗੀ ਦੇ ਵਿੱਚ ਉਹ ਸਫਲ ਹੋਣ, ਉਹਨਾਂ ਦੀ ਜ਼ਿੰਦਗੀ ਸੁਹਾਲੀ ਹੋਵੇ। ਸੋ ਜਦੋਂ ਤੁਸੀਂ ਇਹ ਦੇਖਦੇ ਹੋ ਤਾਂ ਜਿਹੜੇ ਆਪਾਂ ਇਮੀਗ੍ਰੈਂਟ ਜਾਂ ਜਿਹੜੇ ਵੀ ਬਾਹਰੋਂ ਆ ਕੇ ਇੱਥੇ ਵਸਦੇ ਹਨ ਦੂਸਰੇ ਦੇਸ਼ਾਂ ਦੇ ਵਿੱਚ, ਉਹਨਾਂ ਦੀ ਪਹਿਲੀ ਜ਼ਿੰਦਗੀ ਆਪਣੇ ਬੱਚਿਆਂ ਦੇ ਉੱਤੇ ਲੱਗ ਜਾਂਦੀ ਹੈ ਤੇ ਉਹ ਕੋਸ਼ਿਸ਼ ਕਰਦੇ ਹਨ ਕਿ ਉਹ ਜਿਵੇਂ ਤਿਵੇਂ ਵੀ ਹੋਵੇ ਆਪਣੇ ਬੱਚਿਆਂ ਨੂੰ ਚੰਗੀ ਐਜੂਕੇਸ਼ਨ ਦੇ ਸਕਣ। ਪਰ ਉਹ ਇੰਟੈਂਸ਼ਨ ਜਿਹੜੀ ਪੇਰੈਂਟਸ ਦੀ ਹੈ ਉਹ ਕੱਲੀ ਇਨਫ ਨਹੀਂ ਹੈ। ਉਹ ਇੱਕ ਪਾਸੇ ਪੇਰੈਂਟਸ ਦੀ ਤਾਂ ਗੱਲ ਠੀਕ ਹੈ, ਪਰ ਉਹ ਇੰਨੀ ਮਿਹਨਤ ਮਜ਼ਦੂਰੀ ਵਿੱਚ ਲੱਗ ਜਾਂਦੇ ਹਨ ਕਿ ਉਹ ਕਈ ਵਾਰ ਆਪਣੇ ਬੱਚਿਆਂ ਦਾ ਉਹਨਾਂ ਖਿਆਲ ਨਹੀਂ ਰੱਖ ਸਕਦੇ, ਉਹਨਾਂ ਦੀ ਹੈਲਪ ਨਹੀਂ ਕਰ ਪਾਉਂਦੇ ਐਜੂਕੇਸ਼ਨ ਦੇ ਵਿੱਚ, ਤੇ ਜਾਂ ਇਹ ਕਹਿ ਲਵੋ ਕਿ ਉਹਨਾਂ ਨੂੰ ਕਈ ਵਾਰੀ ਪਤਾ ਵੀ ਨਹੀਂ ਹੁੰਦਾ ਕਿ ਇਸ ਪ੍ਰੋਸੈਸ ਦੇ ਵਿੱਚ, ਇਸ ਸਿਸਟਮ ਦੇ ਵਿੱਚ ਬੱਚਿਆਂ ਨੂੰ ਅਸੀਂ ਕਿਵੇਂ ਐਜੂਕੇਸ਼ਨ ਦੇਈਏ। ਤੇ ਬੱਚੇ ਵੀ ਜੋ ਹਾਈ ਸਕੂਲ ਦੇ ਵਿੱਚ ਹਨ, ਜੋ ਅਰਲੀ ਐਜੂਕੇਸ਼ਨ ਦੇ ਵਿੱਚ ਹਨ, ਉਹ ਵੀ ਉਸ ਸਮੇਂ ਸਟਰਗਲ ਕਰ ਰਹੇ ਹੁੰਦੇ ਹਨ ਕਿਉਂਕਿ ਉਹਨਾਂ ਦੀ ਆਇਡੈਂਟੀਟੀਜ਼ ਚੇਂਜ ਹੋਈਆਂ ਰਹਿੰਦੀਆਂ। ਉਹ ਕਿੱਧਰਲੇ ਪਾਸੇ ਜਾਣ, ਉਧਰਲੇ ਕਲਚਰ ਨੂੰ ਫੋਲੋ ਕਰਨ ਕਿ ਉਧਰਲੇ ਈਸਟਰਨ ਕਲਚਰ ਨੂੰ ਫੋਲੋ ਕਰਨ, ਐਜੂਕੇਸ਼ਨ ਵੀ ਡਿਫਰੈਂਟ ਹੈ। ਸੋ ਇੱਕ ਉਹਨਾਂ ਦੇ ਮਨ ਦੇ ਵਿੱਚ ਵੀ ਇਹ ਜੋ ਸਟਰਗਲ ਚੱਲ ਰਹੀ ਹੁੰਦੀ ਹੈ, ਉਸ ਦੇ ਵਿੱਚ ਪੇਰੈਂਟਸ ਕੀ ਕਰਨ, ਕਿਹੜਾ ਰੋਲ ਅਦਾ ਕਰਨ ਤਾਂ ਕਿ ਉਹ ਆਪਣੇ ਬੱਚਿਆਂ ਦੇ ਨਾਲ ਬੱਚਿਆਂ ਨੂੰ ਸਪੋਰਟ ਕਰ ਸਕਣ, ਉਹਨਾਂ ਦੀ ਹੈਲਪ ਕਰ ਸਕਣ ਇਸ ਸਮੇਂ ਦੇ ਵਿੱਚੋਂ ਲੰਘਣ ਲਈ ਤੇ ਉਹਨਾਂ ਨੂੰ ਅਗਲਾ ਰਾਹ ਦਿਖਾਉਣ ਦੀ ਖਾਤਰ। ਸੋ ਇਹ ਗੱਲਾਂ ਆਪਾਂ ਇਸ ਪ੍ਰੋਗਰਾਮ ਦੇ ਵਿੱਚ ਕਰਾਂਗੇ। ਪਹਿਲੀ ਗੱਲ ਤਾਂ ਇਹ ਸਮਝ ਲਵੋ ਕਿ ਜਿਹੜੇ ਹਾਈ ਸਕੂਲ ਦੇ ਬੱਚੇ ਹਨ ਜਾਂ ਜਿਹੜੇ ਸੁਣ ਵੀ ਰਹੇ ਹਨ, ਉਹ ਇਸ ਸਮੇਂ ਇੱਕ ਆਇਡੈਂਟੀਟੀ ਕ੍ਰੀਏਸ਼ਨ ਸਟੇਜ ਵਿੱਚੋਂ ਨਿਕਲ ਰਹੇ ਹੁੰਦੇ ਹਨ। ਉਹ ਆਪਣੀ ਜਗ੍ਹਾ ਇਸ ਸੰਸਾਰ ਦੇ ਵਿੱਚ, ਇਸ ਦੁਨੀਆ ਦੇ ਵਿੱਚ ਬਣਾਉਣ ਦੀ ਖਾਤਰ ਵੀ ਕੋਸ਼ਿਸ਼ ਕਰ ਰਹੇ ਹੁੰਦੇ ਆ। ਇਸ ਸਮੇਂ ਦੋਸਤ ਮਿੱਤਰ ਵੀ ਬਹੁਤ ਰੋਲ ਪਲੇ ਕਰਦੇ ਹਨ ਤੇ ਪੀਅਰ ਪ੍ਰੈਸ਼ਰ ਬਹੁਤ ਹੁੰਦਾ ਹੈ, ਸਕੂਲ ਦੀ ਐਜੂਕੇਸ਼ਨ ਬਹੁਤ ਹੁੰਦੀ ਹੈ ਤੇ ਪੇਰੈਂਟਸ ਦਾ ਵੀ ਪ੍ਰੈਸ਼ਰ ਜਿਹੜਾ ਹੈ ਉਹ ਬੱਚਿਆਂ ਦੇ ਉੱਤੇ ਪੈ ਜਾਂਦਾ ਹੈ। ਪਹਿਲਾਂ ਤਾਂ ਮੈਂ ਆਈ ਵੁੱਡ ਲਾਈਕ ਟੂ ਸੇ ਜਿਹੜਾ ਨਾ ਪ੍ਰੈਸ਼ਰ ਹੈਗਾ ਜਾਂ ਜਿਹੜਾ ਵੀ ਸਮਝ ਲਓ ਪੀਅਰ ਪ੍ਰੈਸ਼ਰ ਹੋ ਗਿਆ, ਪੇਰੈਂਟਸ ਪ੍ਰੈਸ਼ਰ ਹੋ ਗਿਆ, ਐਜੂਕੇਸ਼ਨ ਪ੍ਰੈਸ਼ਰ ਹੋ ਗਿਆ, ਉਹ ਸਾਰਾ ਕੁਝ ਜੇ ਠੀਕ ਢੰਗ ਨਾਲ ਉਸ ਨੂੰ ਰੱਖਿਆ ਜਾਵੇ ਤਾਂ ਚੰਗਾ ਹੈ। ਨਹੀਂ ਤਾਂ ਫਿਰ ਬੱਚੇ ਜਿਹੜੇ ਹੈਗੇ ਆ ਉਹ ਕਈ ਵਾਰੀ ਡਿਪਰੈਸਡ ਹੋ ਜਾਂਦੇ ਹਨ, ਗਲਤ ਰਾਹ ਤੇ ਤੁਰ ਪੈਂਦੇ ਹਨ, ਜਾਂ ਫਿਰ ਇਹ ਸਮਝ ਲਵੋ ਉਹ ਆਪਣੀ ਐਜੂਕੇਸ਼ਨ ਤੋਂ ਉਖੜ ਜਾਂਦੇ ਹਨ। ਪਰ ਇਹ ਸਮਝੋ ਵੀ ਸਾਰਾ ਕੁਝ ਐਟ ਦੀ ਐਂਡ ਸਾਰਾ ਕੁਝ ਠੀਕ ਹੋ ਸਕਦਾ ਹੈ ਅਤੇ ਸਾਰਾ ਕੁਝ ਠੀਕ ਵੀ ਹੋ ਜਾਊਗਾ। ਲੈਟ ਮੀ ਗਿਵ ਯੂ ਦ ਫਸਟ ਬਿਗਰ ਪਿਕਚਰ, ਰਾਈਟ। ਆਪਣੇ 17 USA ਦੇ ਵਿੱਚ, ਜੇ ਤੁਸੀਂ ਲਾ ਲਓ ਬਾਕੀ ਥਾਵਾਂ ਤੇ ਆਪਣੇ ਆਪਣੇ ਹੋਣਗੇ ਨੰਬਰ, 17 ਮਿਲੀਅਨ ਜਿਹੜੇ ਹੈਗੇ ਆ, ਉਸ 17-18 ਮਿਲੀਅਨ ਉਹ ਹਾਈ ਸਕੂਲ ਸਟੂਡੈਂਟਸ ਹਨ। ਇਹ ਸਮਝ ਲਓ ਵੀ ਜੇ ਆਪਾਂ 4 ਸਾਲ ਲਾ ਲਈਏ ਤਾਂ ਉਹਦੇ ਵਿੱਚੋਂ 4 ਮਿਲੀਅਨ ਦੇ ਨੇੜੇ ਤੇੜੇ ਉਹ ਲਿਟਲ ਬਿਟ ਲੈਸ ਦੈਨ 4 ਮਿਲੀਅਨ, 3.7 3.8 ਮਿਲੀਅਨ ਉਹ ਸਟੂਡੈਂਟ ਜਿਹੜੇ ਹਨ ਸੀਨੀਅਰ ਹੁੰਦੇ ਹਨ। ਸੀਨੀਅਰ ਮੀਨਸ ਉਹਨਾਂ ਦਾ 12ਵੀਂ ਕਲਾਸ ਲਾ ਲਓ ਜਾਂ ਚੌਥਾ, ਹਾਈ ਸਕੂਲ ਦੇ ਵਿੱਚ ਚੌਥਾ ਸਾਲ। ਸੋ ਜੇ 6,000 ਜਿਹੜੀਆਂ ਹਨ ਉਹ ਯੂਨੀਵਰਸਿਟੀ ਤੇ ਕਾਲਜਿਸ ਹਨ US ਦੇ ਵਿੱਚ। ਸੋ ਜੇ ਤੁਸੀਂ ਐਜ਼ ਏ ਸਟੂਡੈਂਟ ਚੰਗਾ ਕੰਮ ਕਰਦੇ ਰਹੋ, ਪੜ੍ਹਦੇ ਰਹੋ, ਤਾਂ ਤੁਹਾਨੂੰ ਇਹਨਾਂ 6,000 ਸਕੂਲਾਂ ਵਿੱਚ, 6,000 ਯੂਨੀਵਰਸਿਟੀ ਜਾਂ ਕਾਲਜਾਂ ਦੇ ਵਿੱਚ ਐਡਮਿਸ਼ਨ ਕਿਤੇ ਨਾ ਕਿਤੇ ਜਿਵੇਂ ਵੀ ਤੁਸੀਂ ਹੋ ਤੁਹਾਨੂੰ ਮਿਲ ਜਾਵੇ। ਸੋ ਇਸ ਲਈ ਬਾਹਲਾ ਫਿਕਰ ਕਰਨ ਦੀ ਲੋੜ ਨਹੀਂ। ਜਿਹੜਾ ਕੁਝ ਸਾਡੇ ਹੱਥ ਹੈ ਉਹਨੂੰ
ਕਰਨ ਦੀ ਲੋੜ ਹੈ। ਸੋ ਪਹਿਲਾਂ ਤਾਂ ਇਹ ਸੁਸਾਈਡ ਰੇਟ ਵੀ ਹਾਈ ਸਕੂਲ ਦੇ ਵਿੱਚ ਬਹੁਤ ਜ਼ਿਆਦਾ ਹੈ। ਇਸ ਨੂੰ ਵੀ ਸਾਨੂੰ ਆਪਾਂ ਗੱਲ ਕਰਾਂਗੇ, ਉਸ ਦੇ ਵਿੱਚ ਕਿਉਂ ਆਪਾਂ ਚੰਗੀ ਤਰ੍ਹਾਂ ਹੈਗਾ ਜਿਹੜਾ ਉਹ ਆਪਣੇ ਬੱਚਿਆਂ ਨੂੰ ਹੈਲਪ ਕਰ ਸਕਦੇ ਹਾਂ, ਉਹਨਾਂ ਦੇ ਨਾਲ ਸਪੋਰਟ ਕਰ ਸਕਦੇ ਹਾਂ। ਐਜ਼ ਏ ਪੇਰੈਂਟ ਜਿਹੜਾ ਆਪਣਾ ਮੇਨ ਪਰਪਸ ਹੈ, ਕਿਉਂਕਿ ਆਪਾਂ ਬੱਚਿਆਂ ਨੂੰ ਚੰਗੀ ਐਜੂਕੇਸ਼ਨ ਦੇਣਾ ਚਾਹੁੰਦੇ ਹਾਂ, ਉਹਨਾਂ ਨੂੰ ਚਾਹੁੰਦੇ ਹਾਂ ਵੀ ਉਹ ਚੰਗੇ ਸਕਸੈਸਫੁਲ ਹੋਣ, ਉਹਨਾਂ ਦੀ ਸੁਣਨ ਦੀ ਲੋੜ ਹੈ, ਉਹਨਾਂ ਨੂੰ ਆਪਸ਼ਨਸ ਦੇਣ ਦੀ ਲੋੜ ਹੈ, ਉਹਨਾਂ ਦੇ ਟੈਲੈਂਟ ਨੂੰ ਸਮਝਣ ਦੀ ਲੋੜ ਹੈ, ਉਹਨਾਂ ਨੂੰ ਇਹ ਦੇਖਣ ਦੀ ਲੋੜ ਹੈ ਕਿ ਆਪਾਂ ਉਹਨਾਂ ਨੂੰ ਕਿਵੇਂ ਬੈਟਰ এনवायरमेंट ਪੈਦਾ ਕਰ ਸਕੀਏ ਤਾਂ ਕਿ ਉਹ ਚੰਗੀ ਯੂਨੀਵਰਸਿਟੀ, ਚੰਗੀ ਐਜੂਕੇਸ਼ਨ ਲੈ ਕੇ ਆਪਣੀ ਜ਼ਿੰਦਗੀ ਵਿੱਚ ਸਫਲ ਹੋ ਸਕਣ। ਐਜ਼ ਏ ਪੇਰੈਂਟ ਆਪਾਂ ਚਾਹੁੰਦੇ ਹਾਂ ਵੀ ਉਹਨਾਂ ਦੀ ਚੰਗੀ ਜ਼ਿੰਦਗੀ ਹੋਵੇ, ਉਹਨਾਂ ਨੂੰ ਚੰਗੀ ਇਨਕਮ ਸੋਰਸ, ਅਰਨਿੰਗ ਪੋਟੈਂਸ਼ੀਅਲ ਹੋਵੇ, ਉਹਨਾਂ ਕੋਲੇ ਚੰਗਾ ਉਹ ਸਿੱਖ ਪੜ੍ਹ ਸਕਣ ਤਾਂ ਕਿ ਆਪਣੀ ਜ਼ਿੰਦਗੀ ਦੇ ਡਿਸੀਜਨ ਉਹ ਜ਼ਿੰਦਗੀ ਦੇ ਵਿੱਚ ਬਣਾ ਸਕਦੇ ਹੋ। ਇਹ ਜਿਹੜੀ ਐਜੂਕੇਸ਼ਨ ਹੈ ਇਹ ਤੁਹਾਨੂੰ ਉਹ ਟੂਲਸ ਐਂਡ ਪ੍ਰੋਸੈਸਿਸ ਪ੍ਰੋਵਾਈਡ ਕਰਦੀ ਆ, ਹੋਰ ਕੁਛ ਨਹੀਂ। ਬੰਦਾ ਕਹਿੰਦਾ ਲੋੜ ਨਹੀਂ ਹੈਗੀ, ਮੈਂ ਤਾਂ ਖੇਤੀ ਕਰਨੀ ਆ, ਕੀ ਲੋੜ ਆ ਪੜ੍ਹਨ ਦੀ। ਨਹੀਂ, ਭਾਵੇਂ ਖੇਤੀ ਵੀ ਕਰਨੀ ਹੈ, ਭਾਵੇਂ ਉਹ ਕੰਮ ਕਰਨੇ ਹੋਣ ਜਿਹਦੇ ਵਿੱਚ ਸ਼ਾਇਦ ਇੰਨੀ ਐਜੂਕੇਸ਼ਨ ਦੀ ਲੋੜ ਵੀ ਨਾ ਹੋਵੇ ਜਾਂ ਡਿਗਰੀਆਂ ਦੀ ਲੋੜ ਨਾ ਹੋਵੇ, ਪਰ ਐਜੂਕੇਸ਼ਨ ਫਿਰ ਵੀ ਬਹੁਤ ਜ਼ਰੂਰੀ ਹੈ ਆਪਣੀ ਜ਼ਿੰਦਗੀ ਦੇ ਵਿੱਚ, ਸਾਨੂੰ ਚੰਗੇ ਡਿਸੀਜਨਸ ਲਈ, ਆਪਣੀ ਜ਼ਿੰਦਗੀ ਦੇ ਵਿੱਚ ਤਰੱਕੀ ਕਰਨ ਲਈ, ਤੇ ਜਿਉਂ-ਜਿਉਂ ਜ਼ਿੰਦਗੀ ਦੀਆਂ ਮੁਸ਼ਕਲਾਂ ਆਉਂਦੀਆਂ ਹਨ ਉਹਨਾਂ ਦੇ ਵਿੱਚ ਉਹਨਾਂ ਨੂੰ ਸੁਲਝਾਉਣ ਦੀ ਲਈ। ਉਹਦੇ ਵਿੱਚ ਹਾਈ ਸਕੂਲ ਐਜੂਕੇਸ਼ਨ ਇੱਕ ਬਹੁਤ ਹੀ ਇੰਪੋਰਟੈਂਟ ਰੋਲ ਪਲੇ ਕਰਦੀ ਹੈ। ਆਪਾਂ ਕਿਸੇ ਹੋਰ ਪ੍ਰੋਗਰਾਮ ਵਿੱਚ अर्ਲੀ ਚਾਈਲਡਹੁੱਡ ਐਜੂਕੇਸ਼ਨ ਦੀ ਗੱਲ ਕਰਾਂਗੇ। ਜਿਹੜੀ ਮੇਰੇ ਹਿਸਾਬ ਦੇ ਨਾਲ ਇੱਥੇ ਆ ਕੇ ਜੋ ਮੈਂ ਸਿੱਖਿਆ ਹੈ ਉਹ ਹੈ ਉਹਦਾ अर्ਲੀ ਚਾਈਲਡਹੁੱਡ ਐਜੂਕੇਸ਼ਨ ਦੇ ਵਿੱਚ ਈਵਨ ਮੋਰ ਇੰਪੋਰਟੈਂਟ ਰੋਲ ਪਲੇ ਕਰਦਾ ਹੈ ਬੱਚਿਆਂ ਦੇ ਲਾਈਫ ਦੇ ਵਿੱਚ, ਕਿਉਂਕਿ ਉਸ ਸਮੇਂ ਉਹਨਾਂ ਦਾ ਕਲਚਰ ਬਿਲਡ ਹੁੰਦਾ ਹੈ, ਉਹਨਾਂ ਦੀ ਕੈਰੈਕਟਰ ਬਿਲਡ ਹੁੰਦਾ ਹੈ, ਤੇ ਉਹਦੇ ਵਿੱਚ ਪੇਰੈਂਟਸ ਦਾ ਈਵਨ ਰੋਲ ਵੱਧ ਜਾਂਦਾ ਹੈ। ਸੋ ਪਹਿਲੀ ਗੱਲ, ਬਹੁਤ ਸਕੂਲ ਆ, ਬਹੁਤ ਕਾਲਜਿਸ ਆ, 6000 ਕਾਲਜ, 6000 ਯੂਨੀਵਰਸਿਟੀ ਹਨ। ਕੋਈ ਵਰੀ ਕਰਨ ਦੀ ਲੋੜ ਨਹੀਂ ਵੀ ਸਾਨੂੰ ਐਡਮਿਸ਼ਨ ਮਿਲੂਗੀ, ਚੰਗੀ ਮਿਲੂਗੀ, ਨਹੀਂ ਮਿਲੂਗੀ। ਕਿਤੇ ਨਾ ਕਿਤੇ ਐਡਮਿਸ਼ਨ ਤੁਹਾਡੀ ਕੈਪੇਬਿਲਿਟੀ ਦੇ ਹਿਸਾਬ ਨਾਲ ਜ਼ਰੂਰ ਮਿਲ ਜੂਗੀ। ਪਰ ਉਸ ਤੋਂ ਇੰਪੋਰਟੈਂਟ ਜਿਹੜੀ ਗੱਲ ਹੈ ਕਿ ਤੁਸੀਂ ਆਪਣੀ ਐਜੂਕੇਸ਼ਨ ਜਿਹੜੀ ਹੈ ਉਸ ਨੂੰ ਧਿਆਨ ਦੇ ਰਹੇ ਹੋ, ਆਪਣੀ ਪਰਸਨੈਲਿਟੀ, ਆਪਣਾ ਕੈਰੈਕਟਰ, ਆਪਣੀ ਆਇਡੈਂਟੀਟੀ ਬਿਲਡ ਕਰ ਰਹੇ ਹੋ, ਆਪਣੀ ਮੈਂਟਲ ਹੈਲਥ ਨੂੰ ਕੇਅਰ ਕਰ ਰਹੇ ਹੋ, ਆਪਣੇ ਉਹ ਪੈਸ਼ਨਸ, ਉਹ ਜਿਹੜੀਆਂ ਤੁਹਾਡੀਆਂ ਅਬਿਲਿਟੀਜ਼ ਹਨ ਉਹਨਾਂ ਨੂੰ ਐਕਸਪਲੋਰ ਕਰ ਰਹੇ ਹੋ, ਤੇ ਉਹਨਾਂ ਲਈ ਜਿਹੜਾ ਹੈ ਆਪਣੇ ਆਪ ਨੂੰ ਉਸ ਰਾਹ ਦੇ ਉੱਤੇ ਤੋਰ ਰਹੇ ਹੋ। ਇਹ ਸਾਰੀਆਂ ਚੀਜ਼ਾਂ ਹੀ ਸਾਨੂੰ ਹਾਈ ਸਕੂਲ, ਕਿਉਂਕਿ ਹਾਈ ਸਕੂਲ ਇੱਕ ਇਹੋ ਜਿਹਾ ਸਮਾਂ ਹੈ ਜਦੋਂ ਬਹੁਤ ਮੇਰੇ ਆਪਣੇ ਐਜ਼ ਏ ਪੇਰੈਂਟ ਐਕਸਪੀਰੀਅੰਸ ਤੋਂ ਬੱਚਿਆਂ ਦੇ ਹੋਰਾਂ ਦੇਖਿਆ ਹੈ, ਉਹ ਬਹੁਤ ਉਸ ਸਮੇਂ ਦੇ ਵਿੱਚ ਇੱਕ ਜਿਵੇਂ ਕਹ ਲਓ ਐਜੂਕੇਸ਼ਨ ਦਾ ਪ੍ਰੈਸ਼ਰ ਹੈਗਾ, ਪੀਅਰ ਪ੍ਰੈਸ਼ਰ ਹੈਗਾ, ਆਪਾਂ ਗੱਲ ਕੀਤੀ ਉਹਦੀ, ਉਹਨਾਂ ਸਾਰੀਆਂ ਚੀਜ਼ਾਂ ਨੂੰ ਨਿਭਾ ਰਹੇ ਹੁੰਦੇ ਹਨ, ਲੰਘ ਰਹੇ ਹੁੰਦੇ ਹਨ, ਤੇ ਜੇ ਉਹਨਾਂ ਨੂੰ ਪੇਰੈਂਟਸ ਚੰਗੀ ਤਰ੍ਹਾਂ ਸਪੋਰਟ ਨਾ ਕਰਨ ਤਾਂ ਉਹ ਕਈ ਵਾਰੀ ਟੁੱਟ ਜਾਂਦੇ ਹਨ। ਸੋ ਇਹ ਤਾਂ ਪਹਿਲੀ ਗੱਲ ਹੈ ਆਪਾਂ ਨੂੰ ਖਿਆਲ ਰੱਖਣ ਦੀ। ਆਪਾਂ ਹੁਣ ਦੂਜੇ ਸੈਕਸ਼ਨ ਦੇ ਵਿੱਚ ਜਿਹੜੀ ਗੱਲ ਕਰਾਂਗੇ ਉਹ ਕਰਾਂਗੇ ਕਾਲਜ ਦੇ ਐਜੂਕੇਸ਼ਨ ਸਿਸਟਮ ਦੀ, ਆਪਣਾ ਐਪਲੀਕੇਸ਼ਨ ਪ੍ਰੋਸੈਸ ਕੀ ਹੈ, ਉਸ ਦੇ ਵਿੱਚ ਆਪਾਂ ਕਿਵੇਂ ਕਰਨਾ ਹੈ ਹਾਈ ਸਕੂਲ ਦੇ ਵਿੱਚ ਤਾਂ ਕਿ ਸਾਨੂੰ ਚੰਗੀ ਯੂਨੀਵਰਸਿਟੀ ਦੇ ਵਿੱਚ ਐਡਮਿਸ਼ਨ ਮਿਲ ਜਾਵੇ ਔਰ ਚੰਗੇ ਸਕੂਲ ਦੇ ਵਿੱਚ ਐਡਮਿਸ਼ਨ ਮਿਲ ਜਾਵੇ। ਕਾਲਜਿਸ, ਯੂਨੀਵਰਸਿਟੀਜ਼ ਬਹੁਤ ਹਨ, ਪਾਰਟਿਕੂਲਰਲੀ ਜੇ ਆਪਾਂ ਦੇਖੀਏ ਆਪਣੀ ਪੰਜਾਬੀ ਕਮਿਊਨਿਟੀ ਦੇ ਉੱਤੇ, USA ਦੇ ਵਿੱਚ 5 ਮਿਲਟਰੀ ਸਕੂਲ ਹਨ, ਤੇ ਆਪਣੇ ਬੱਚੇ ਉਹਨਾਂ ਦੇ ਵਿੱਚ ਜ਼ਿਆਦਾ ਐਡਮਿਸ਼ਨ ਨਹੀਂ ਲੈ ਰਹੇ ਇਸ ਸਮੇਂ। ਜਿਹੜਾ ਵੈਸਟ ਪੁਆਇੰਟ ਮਿਲਟਰੀ ਅਕੈਡਮੀ ਹੈ ਉਹ USA ਦੀ ਟਾਪ ਕੰਪਨੀ ਹੈ, ਐਂਡ ਆਈ ਐਮ ਸ਼ੋਰ ਜੇ ਸਾਡੇ ਬੱਚੇ ਉਧਰ ਨੂੰ ਖਿਆਲ ਰੱਖਣ, ਕਿਉਂਕਿ ਜੋ ਆਪਣੀ ਕਮਿਊਨਿਟੀ ਦਾ ਜਜ਼ਬਾ ਹੈ, ਜੋ ਆਪਣੀ ਕਮਿਊਨਿਟੀ ਦੇ ਵਿੱਚ ਕਾਨਫੀਡੈਂਸ ਹੈ, ਤੇ ਆਪਣੀ ਕਮਿਊਨਿਟੀ ਦੇ ਵਿੱਚ ਐਕਸਪੀਰੀਅੰਸ ਹੈ, ਜਿਹੜੀਆਂ ਡਿਫੈਂਸ ਫੋਰਸਿਸ ਦਾ ਪੰਜਾਬ ਤੋਂ ਦੂਸਰੇ ਪਾਸਿਓਂ ਜੋ ਆਪਣੇ ਖੂਨ ਦੇ ਵਿੱਚ ਹੈ, ਉਹ ਸ਼ੋਰ ਇਹਨਾਂ ਸਕੂਲਾਂ ਦੇ ਵਿੱਚ ਵੀ ਜਾ ਕੇ ਚੰਗੀ ਐਜੂਕੇਸ਼ਨ ਲੈ ਸਕਦੇ ਹਨ, ਚੰਗਾ ਪੜ੍ਹ ਸਕਦੇ ਹਨ। ਸੋ ਜਿਹੜੀ ਐਜੂਕੇਸ਼ਨ ਹੈ, ਸੋ ਆਪਾਂ ਹੁਣ ਜਿਹੜੀ ਅਗਲੇ ਟੌਪਿਕ ਦੇ ਅਗਲੇ ਸੈਗਮੈਂਟ ਦੇ ਵਿੱਚ ਗੱਲ ਕਰਾਂਗੇ ਉਹ
ਐਪਲੀਕੇਸ਼ਨ ਪ੍ਰੋਸੈਸ ਦੀ ਗੱਲ ਕਰਾਂਗੇ, ਕਿਉਂਕਿ ਸਾਡੇ ਬੱਚੇ ਜਾਂ ਅਮਰੀਕਨ ਵੀ, ਇੱਧਰ ਵੀ, ਦੂਸਰੇ ਪਾਸੇ ਵੀ, ਉਹ ਕਈ ਵਾਰੀ ਉਹਨਾਂ ਨੂੰ ਪਤਾ ਹੀ ਨਹੀਂ ਲੱਗ ਰਿਹਾ ਵੀ ਅਸੀਂ ਕਿਵੇਂ ਕਰੀਏ। ਉਹਨਾਂ ਦੀ ਕਲੀਅਰ ਨਹੀਂ ਹੋ ਰਿਹਾ ਵੀ ਕਿਹੜੇ ਸਬਜੈਕਟ ਉਹਨਾਂ ਨੂੰ ਚਾਹੀਦੇ ਹਨ, ਕਿਹੜੇ ਚੰਗੇ ਸਕੂਲ 'ਚ ਜਾਣਾ ਹੈ, ਕਿਵੇਂ ਜਾਣਾ ਹੈ। ਅਤੇ ਕਾਲਜਾਂ ਦੇ ਵਿੱਚ ਕਾਉਂਸਲਰਸ ਹੈ ਜਿਹੜੇ ਤੁਹਾਨੂੰ ਹੈਲਪ ਕਰ ਸਕਦੇ ਹਨ, ਪਰ ਪੇਰੈਂਟਸ ਨੂੰ ਵੀ ਉਸ ਦੇ ਵਿੱਚ ਰੋਲ ਪਲਾ ਕਰਨਾ ਪੈਂਦਾ ਹੈ। ਹੋਰ ਬੱਚਿਆਂ ਨੂੰ ਵੀ ਆਪ ਨੂੰ ਸਮਝਣ ਦੀ ਲੋੜ ਹੈ, ਉਹਨਾਂ ਨੂੰ ਵੀ ਐਜੂਕੇਸ਼ਨ ਦੀ ਲੋੜ ਹੈ। ਸੋ ਆਪਾਂ ਗੱਲ ਕਰਾਂਗੇ ਦੂਸਰੇ ਸੈਗਮੈਂਟ ਦੇ ਵਿੱਚ, ਉਹ ਹੈ ਐਪਲੀਕੇਸ਼ਨ ਪ੍ਰੋਸੈਸ ਦੀ। ਤੇ ਫਿਰ ਆਪਾਂ ਉਸ ਤੋਂ ਬਾਅਦ ਗੱਲ ਕਰਾਂਗੇ ਆਪਾਂ ਨੂੰ ਸਕੂਲ ਦੇ ਵਿੱਚ ਜਿਹੜੀ ਹੈ ਉਹ ਕਿਹੜੀਆਂ ਚੀਜ਼ਾਂ ਦੀ ਖਿਆਲ ਰੱਖਣ ਦੀ ਲੋੜ ਹੈ, ਕਿਹੜੀਆਂ ਟਿਪਸ ਹਨ ਜਿਹੜੀਆਂ ਸਾਡੇ ਬੱਚਿਆਂ ਨੂੰ ਚੰਗਾ ਸਮਾਂ ਉਹਨਾਂ ਨੂੰ ਐਜੂਕੇਸ਼ਨ ਦਾ ਮਿਲ ਸਕਦਾ ਹੈ, ਤੇ ਉਹ ਆਪਣਾ ਚੰਗਾ ਕੈਰੈਕਟਰ, ਚੰਗੀ ਐਜੂਕੇਸ਼ਨ ਲਈ ਤਿਆਰ ਹੋ ਸਕਦੇ ਹਨ ਹਾਈ ਸਕੂਲ ਤੋਂ ਬਾਅਦ। ਚਲੋ ਮਿਲਦੇ ਹਾਂ ਡੀਅਰ ਜ਼ਿੰਦਗੀ ਦੇ ਵਿੱਚ ਦੂਸਰੇ ਸੈਗਮੈਂਟ ਦੇ ਵਿੱਚ, ਜਿਸ ਦੇ ਵਿੱਚ ਆਪਾਂ ਹਾਈ ਸਕੂਲ ਤੋਂ ਬਾਅਦ ਜਿਹੜਾ ਹਾਈ ਸਕੂਲ ਦੇ ਵਿੱਚ ਐਪਲੀਕੇਸ਼ਨ ਪ੍ਰੋਸੈਸ ਹੈ ਉਹ ਕੀ ਚਾਹੀਦਾ ਹੈ, ਕਿਵੇਂ ਸਾਨੂੰ ਉਸ ਦੇ ਲਈ ਤਿਆਰ ਹੋਣਾ ਚਾਹੀਦਾ ਹੈ, ਉਸ ਦੀ ਗੱਲ ਕਰਾਂਗੇ ਡੀਅਰ ਜ਼ਿੰਦਗੀ ਵਿੱਚ ਸਤਵਿੰਦਰ ਸਿੰਘ ਮਾਂਗੜ ਦੇ ਨਾਲ। ਪੰਜਾਬੀ ਰੇਡੀਓ USA ਦੇ ਉੱਤੇ ਤੁਹਾਡਾ ਸਵਾਗਤ ਹੈ। ਮਿਲਦੇ ਹਾਂ ਦੂਸਰੇ ਸੈਗਮੈਂਟ ਦੇ ਵਿੱਚ। ਦੋਸਤੋ, ਤੁਹਾਡਾ ਸਵਾਗਤ ਹੈ ਪੰਜਾਬੀ ਰੇਡੀਓ USA ਦੇ ਵਿੱਚ ਡੀਅਰ ਜ਼ਿੰਦਗੀ ਪ੍ਰੋਗਰਾਮ ਦੇ ਵਿੱਚ ਸਤਵਿੰਦਰ ਸਿੰਘ ਮਾਂਗੜ ਦੇ ਨਾਲ। ਦੋਸਤੋ, ਅੱਜ ਆਪਾਂ ਗੱਲ ਕਰ ਰਹੇ ਹਾਂ ਐਜੂਕੇਸ਼ਨ ਦੀ, particularly focused on high school education ਦੀ। ਤੇ ਹਾਈ ਸਕੂਲ ਐਜੂਕੇਸ਼ਨ, ਜਿਵੇਂ ਮੈਂ ਪਹਿਲਾਂ ਆਪਾਂ ਗੱਲ ਕੀਤੀ ਕਿ ਬਹੁਤ ਬੱਚੇ ਡਿਪਰੈਸਡ ਹਨ। 5 ਮਿਲੀਅਨ 20%, ਆਲਮੋਸਟ 20% ਜਿਹੜੇ ਹਾਈ ਸਕੂਲ ਸਟੂਡੈਂਟਸ ਹਨ ਉਹ ਡਿਪਰੈਸਡ ਹਨ। ਤੇ ਉਹਦੇ ਬਹੁਤ ਕਾਰਨ ਹਨ, ਪੀਅਰ ਪ੍ਰੈਸ਼ਰ, ਕਾਲਜ ਪ੍ਰੈਸ਼ਰ, ਐਜੂਕੇਸ਼ਨ ਪ੍ਰੈਸ਼ਰ, ਘਰ ਦੇ ਵਿੱਚੋਂ ਪੇਰੈਂਟ ਪ੍ਰੈਸ਼ਰ, ਤੇ ਫਿਰ ਜਿਹੜਾ ਦੋਸਤ ਮਿੱਤਰ ਵੀ ਕਈ ਵਾਰੀ ਸਹੀ ਨਹੀਂ ਹੁੰਦੇ, ਉਹਨਾਂ ਦਾ ਸਾਰਿਆਂ ਦਾ ਪ੍ਰੈਸ਼ਰ, ਪੀਅਰ ਪ੍ਰੈਸ਼ਰ, ਦੋਸਤਾਂ ਮਿੱਤਰਾਂ ਦਾ ਪ੍ਰੈਸ਼ਰ। ਉਸ ਦੇ ਕਾਰਨ ਜੋ ਐਜੂਕੇਸ਼ਨ ਹੈ ਉਹ ਫਿਰ ਕਈ ਵਾਰੀ ਥਿਰਕ ਜਾਂਦੇ ਹਨ। ਇਸ ਲਈ ਬਹੁਤ ਇੰਪੋਰਟੈਂਟ ਹੈ ਐਜੂਕੇਸ਼ਨ ਨੂੰ ਫੋਕਸ ਕਰਨਾ ਆਪਣੀ ਜ਼ਿੰਦਗੀ ਦੇ ਲਈ। ਸੋ ਹੁਣ ਆਪਾਂ ਅੱਜ ਇਸ ਸੈਗਮੈਂਟ ਦੇ ਵਿੱਚ, ਦੂਜੇ ਸੈਗਮੈਂਟ ਦੇ ਵਿੱਚ ਗੱਲ ਕਰਦੇ ਹਾਂ ਐਪਲੀਕੇਸ਼ਨ ਪ੍ਰੋਸੈਸ ਦੀ। ਆਪਾਂ ਹਾਈ ਸਕੂਲ ਐਜੂਕੇਸ਼ਨ ਦੇ ਵਿੱਚ ਕਿਹੜੀਆਂ ਚੀਜ਼ਾਂ ਨੂੰ ਖਿਆਲ ਰੱਖਣਾ ਤਾਂ ਕਿ ਸਾਡੇ ਕੋਲੇ ਉਹ ਪ੍ਰੋਫਾਈਲ, ਸਾਡੇ ਕੋਲੇ ਉਹ ਐਪਲੀਕੇਸ਼ਨ ਤਿਆਰ ਹੋ ਸਕੇ, ਤਾਂ ਕਿ ਸਾਨੂੰ ਇੱਕ ਚੰਗੇ ਕਾਲਜ ਦੇ ਵਿੱਚ, ਚੰਗੀ ਯੂਨੀਵਰਸਿਟੀ ਦੇ ਵਿੱਚ ਐਡਮਿਸ਼ਨ ਮਿਲ ਸਕੇ। ਸੋ ਉਹਦੇ ਵਿੱਚੋਂ ਸਾਰਿਆਂ ਨੂੰ ਪਹਿਲਾ ਜਿਹੜਾ ਸਟੈਪ ਹੈ ਉਹ ਤੁਹਾਡੀ ਐਜੂਕੇਸ਼ਨ ਦਾ ਹੀ ਹੈ। ਉਹ ਤੁਹਾਡੇ ਕਿੰਨਾ GPA ਹੈ, ਜਿਹੜੇ ਕਿਉਂਕਿ ਹਰ ਕਲਾਸਾਂ ਤੁਸੀਂ ਲੈਂਦੇ ਹੋ ਉਸਦੀ ਸਕੋਰਿੰਗ ਹੁੰਦੀ ਹੈ, ਉਸ ਨੂੰ GPA 'ਚ ਕਨਵਰਟ ਹੁੰਦਾ ਹੈ, ਉਹ ਕਿੰਨਾ ਹੈ। ਜਿਹੜੀਆਂ ਫਰੈਸ਼ਮੈਨ, ਜਦੋਂ ਤੁਸੀਂ ਹਾਈ ਸਕੂਲ ਦੇ ਵਿੱਚ ਜਾਂਦੇ ਹੋ, ਉਹ ਕਲਾਸਾਂ ਤੋਂ ਲੈ ਕੇ ਸੀਨੀਅਰ ਤੱਕ ਉਹ ਐਜੂਕੇਸ਼ਨ ਦੇ ਵਿੱਚ ਤੁਸੀਂ ਆਪਣੇ ਆਪ ਕਿਵੇਂ ਤਰੱਕੀ ਕਰ ਰਹੇ ਹੋ, ਕਿਹੜੇ ਕੋਰਸਿਸ ਤੁਸੀਂ ਲੈ ਰਹੇ ਹੋ, ਕੀ ਤੁਸੀਂ ਆਪਣੇ ਆਪ ਨੂੰ ਚੈਲੰਜ ਕਰ ਰਹੇ ਹੋ, ਕੀ ਤੁਸੀਂ ਡਿਫਿਕਲਟ ਕੋਰਸਿਸ ਲੈ ਰਹੇ ਹੋ, ਕੀ ਤੁਸੀਂ AP ਕੋਰਸਿਸ ਲੈ ਰਹੇ ਹੋ, ਐਡਵਾਂਸ ਪਲੇਸਮੈਂਟ ਕੋਰਸਿਸ, ਰਾਈਟ। ਉਹ ਡਿਫਿਕਲਟ ਕੋਰਸਿਸ ਹੁੰਦੇ ਹਨ। ਕਈ ਵਾਰੀ ਕੁਐਸਚਨ ਹੁੰਦਾ ਕਿੰਨੇ ਲੈਣੇ ਚਾਹੀਦੇ ਹਨ AP ਕੋਰਸਿਸ। ਉਸ ਦੀ ਕੋਈ ਲਿਮਿਟ ਨਹੀਂ ਹੈ, ਜਾਂ ਇਹ ਕਹਿ ਲਓ ਉਹ ਕੋਈ ਨੰਬਰ ਨਹੀਂ ਹੈ। ਇਹ ਡਿਪੈਂਡ ਕਰਦਾ ਹੈ ਤੁਹਾਡੇ ਸਕੂਲ ਦੇ ਉੱਤੇ। ਜੇ ਉਹ ਸਕੂਲ AP ਕੋਰਸਿਸ ਪ੍ਰੋਵਾਈਡ ਕਰਦਾ ਹੈ ਤਾਂ ਐਜ਼ ਏ ਸਟੂਡੈਂਟ ਵੀ ਸ਼ੁੱਡ ਅਵੇਲ ਦੈਮ। ਕਿੰਨੇ ਹਨ ਉਹ ਡਿਫਰੈਂਟ ਹੋ ਸਕਦਾ ਹੈ, ਰਾਈਟ। ਸੋ ਪਰ ਜੋ ਐਡਮਿਸ਼ਨ ਆਫਿਸਰ ਦੂਸਰੇ ਪਾਸੇ ਕਾਲਜ ਜਾਂ ਯੂਨੀਵਰਸਿਟੀ ਦੇ ਵਿੱਚ ਬੈਠਾ ਹੈ, ਉਹ ਇਸ ਚੀਜ਼ ਨੂੰ ਦੇਖ ਰਿਹਾ ਹੈ ਕਿ ਤੁਸੀਂ ਆਪਣੀ ਐਜੂਕੇਸ਼ਨ ਦੇ ਵਿੱਚ ਆਪਣੇ ਆਪ ਨੂੰ ਚੈਲੰਜ ਕਰ ਰਹੇ ਹੋ ਤੇ ਕਿਹੜੇ ਕੋਰਸਿਸ ਤੁਸੀਂ ਲੈ ਰਹੇ ਹੋ। ਜੇ ਤੁਹਾਡਾ ਪੈਸ਼ਨ ਮੈਥਮੈਟਿਕਸ ਦੇ ਵਿੱਚ ਹੈ ਤਾਂ ਕੀ ਤੁਸੀਂ ਐਡਵਾਂਸ ਕੋਰਸਿਸ ਲੈ ਰਹੇ ਹੋ, ਕੀ ਤੁਸੀਂ ਮੈਥ ਨਾਲ ਸੰਬੰਧਿਤ ਜਿਹੜੇ ਕੰਟੈਸਟ ਹਨ ਉਹਨਾਂ ਨੂੰ ਪਾਰਟਿਸਿਪੇਟ ਕਰ ਰਹੇ ਹੋ। ਸਿਮਿਲਰਲੀ ਜੇ ਤੁਹਾਡਾ ਸਾਇੰਸ ਦੇ ਵਿੱਚ ਇੰਟਰਸਟ ਹੈ ਜਾਂ ਜਿਹੜਾ ਵੀ ਕੋਈ ਤੁਹਾਡਾ ਹੋਰ ਇੰਟਰਸਟ ਹੈ, ਉਹ ਤੁਸੀਂ ਕਿਸ ਤਰ੍ਹਾਂ ਆਪਣੇ ਹਾਈ ਸਕੂਲ ਦੇ ਵਿੱਚ ਉਸਨੂੰ ਆਪਣੀ ਜ਼ਿੰਦਗੀ ਦੇ ਵਿੱਚ ਢਾਲਿਆ ਹੋਇਆ। ਸੋ ਇਹ ਪਹਿਲਾ ਤਾਂ ਹੈ ਐਜੂਕੇਸ਼ਨ।
GPA। ਉਹ GPA ਜਿਹੜੀ ਹੈ ਉਹ ਤੁਹਾਨੂੰ ਡਿਕਟੇਟ ਕਰੂਗੀ ਕਿਹੜੇ ਸਕੂਲਾਂ ਦੇ ਵਿੱਚ ਤੁਹਾਨੂੰ ਕਿਵੇਂ ਰੇਂਜ ਦੇ ਹਿਸਾਬ ਨਾਲ ਤੁਹਾਨੂੰ ਐਡਮਿਸ਼ਨ ਦੇ ਲਈ ਤੁਸੀਂ ਐਪਲੀਕੇਬਲ ਹੋ ਕਿ ਰੇਂਜ ਦੇ ਵਿੱਚ ਹੋ ਕਿ ਨਹੀਂ ਹੋ। ਜਿਵੇਂ ਜਿਹੜੀਆਂ ਆਈਵੀ ਕਾਲਜਸ ਹਨ, ਸਟੈਨਫੋਰਡ ਹੈ, ਹੋਰ ਹੈ, ਉਹਨਾਂ ਦੇ ਵਿੱਚ GPA ਕਈ ਵਾਰੀ 4.0 ਤੋਂ ਘੱਟ ਹੋਵੇ ਤਾਂ ਉਹ ਕਈ ਵਾਰੀ ਐਪਲੀਕੇਸ਼ਨ ਵੀ, ਅਨਲੈਸ ਤੁਸੀਂ ਸਪੋਰਟਸ ਦੇ ਵਿੱਚ ਹੋ ਜਾਂ ਡਿਫਰੈਂਟ ਹੋ, ਤਾਂ ਤੁਹਾਡੀ ਉਹ ਐਪਲੀਕੇਸ਼ਨ ਨੂੰ ਰਿਵਿਊ ਨਹੀਂ ਹੁੰਦੀ ਕਈ ਵਾਰੀ। ਪਰ ਇਹ ਨਹੀਂ ਗੱਲ ਹੈ ਕਿ ਵੀ ਜੇ 4.4 ਤੋਂ ਘੱਟ ਹੈ ਤਾਂ ਹੋਣੀ ਹੋਣਾ। ਇਹ ਡਿਪੈਂਡ ਕਰਦਾ ਹੈ ਤੁਹਾਡੀ ਹੋਰ ਫਿਰ ਡਿਫਰੈਂਟ ਐਪਲੀਕੇਸ਼ਨ ਦੇ ਜਿਹੜੇ ਹੋਰ ਪ੍ਰੋਫਾਈਲਸ ਹਨ ਉਹ ਤੁਹਾਡੇ ਵਿੱਚ ਕੀ ਹਨ, ਕੀ ਤੁਸੀਂ ਸ਼ੋਅ ਕਰ ਰਹੇ ਹੋ ਉਸ ਤੋਂ ਜ਼ਿਆਦਾ। ਪਰ ਕਿਉਂਕਿ ਤੁਸੀਂ AP ਕੋਰਸਿਸ ਲੈਂਦੇ ਹੋ, ਉਸ ਦੇ ਨਾਲ ਤੁਹਾਡੀ GPA ਜਿਹੜੀ ਹੈ 4.0 ਤੋਂ ਵੱਧ ਜਾਂਦੀ ਹੈ, ਪਰ ਉਹ ਸਟੈਂਡਰਡਾਈਜ਼ ਫਿਰ ਨਾਰਮਲਾਈਜ਼ ਕਰ ਦਿੰਦੇ ਹਨ ਜਦੋਂ ਤੁਸੀਂ ਅਪਲਾਈ ਕਰਦੇ ਹੋ। ਸੋ ਜੇ ਤੁਹਾਡੇ ਜਿਹੜੇ GPA ਤੇ ਜਿਹੜੇ ਕੋਰਸਿਸ ਤੁਸੀਂ ਲੈ ਰਹੇ ਹੋ ਹਾਈ ਸਕੂਲ ਦੇ ਵਿੱਚ, ਜੇ ਉਹਦੇ ਵਿੱਚ ਜਿਹੜੀ ਤੁਹਾਡੀ ਕਹ ਲਓ ਵੀ ਤੁਸੀਂ ਪਹਿਲਾਂ ਫਰੈਸ਼ਮੈਨ ਚੰਗੇ ਸੀ, ਯੂਨੀਅਰ 'ਚ ਠੀਕ ਸੀ, ਪਰ ਤੁਹਾਡੇ ਹੌਲੀ ਹੌਲੀ ਗ੍ਰੇਡ ਘਟਦੇ ਜਾ ਰਹੇ ਹਨ, ਉਹ ਚੰਗੀ ਗੱਲ ਨਹੀਂ ਹੈ। ਹਮੇਸ਼ਾ ਜਿਹੜਾ ਹੈ ਉਹ ਪ੍ਰੋਗਰੈਸ਼ਨ ਸ਼ੋ ਹੋਣਾ ਚਾਹੀਦਾ ਹੈ ਕਿ ਤੁਸੀਂ ਜਿਹੜੇ ਡਿਫਿਕਲਟ ਸਬਜੈਕਟ ਲੈ ਰਹੇ ਹੋ, ਤੁਹਾਡੇ ਗ੍ਰੇਡਸ ਵੀ ਵੱਧ ਹੋ ਰਹੇ ਹਨ ਉਹਨਾਂ ਸਬਜੈਕਟਸ ਦੇ ਵਿੱਚ, ਤਾਂ ਕਿ ਤੁਸੀਂ ਇਹ ਸ਼ੋ ਕਰੋ ਵੀ ਤੁਸੀਂ ਆਪਣੇ ਆਪ ਨੂੰ ਚੈਲੰਜ ਕੀਤਾ ਹੈ ਤੇ ਚੰਗੇ ਸਬਜੈਕਟ ਲਏ ਹਨ। ਦੂਸਰੀ ਗੱਲ ਜਿਹੜੀ ਮੇਨ ਮੇਰੇ ਹਿਸਾਬ ਨਾਲ ਦੋ ਚੀਜ਼ਾਂ ਬਹੁਤ ਇੰਪੋਰਟੈਂਟ ਹੈ ਹਾਈ ਸਕੂਲ ਦੇ ਵਿੱਚ, ਉਹ ਤੁਹਾਡਾ ਪੈਸ਼ਨ ਕੀ ਹੈ। ਕਿਉਂਕਿ ਪੜ੍ਹਨਾ ਤਾਂ ਸਾਰਿਆਂ ਨੇ ਹੀ ਪੜ੍ਹ ਜਾਣਾ ਹੈ। ਜਿਵੇਂ ਆਪਾਂ ਗੱਲ ਕੀਤੀ ਵੀ 16-17 ਮਿਲੀਅਨ ਹਾਈ ਸਕੂਲ ਸਟੂਡੈਂਟਸ ਹਨ, ਸਾਰੇ ਪੜ੍ਹਦੇ ਹਨ, ਕੋਈ ਵੱਧ ਕੋਈ ਘੱਟ। ਪਰ ਉਹਨਾਂ ਦੇ ਵਿੱਚ ਜਿਹੜੇ ਸ਼ਾਈਨਿੰਗ ਸਟੂਡੈਂਟਸ ਹੁੰਦੇ ਹਨ, ਉਹ ਹੁੰਦਾ ਉਹਨਾਂ ਦੇ ਵਿੱਚ ਕੁਛ ਨਾ ਕੁਛ ਪੈਸ਼ਨ ਹੁੰਦਾ। ਜਿਵੇਂ ਇਹ ਕਹਿ ਲਓ ਵੀ ਯੂਨੀਵਰਸਿਟੀ ਦੇ ਸਟੈਨਫੋਰਡ ਜਾਂ ਦੂਸਰੀਆਂ ਨੇ, ਉਹ ਕਹਿੰਦੇ ਵੀ ਤੇਰੀ ਸਟੋਰੀ ਕੀ, ਵਾਟਸ ਯੂਰ ਸਟੋਰੀ, ਵਾਟ ਇਜ਼ ਯੂਰ ਬ੍ਰਾਂਡ। ਉਹ ਬਹੁਤ ਇੰਪੋਰਟੈਂਟ ਹੈ ਵੀ ਤੁਹਾਡਾ ਪੈਸ਼ਨ ਕੀ ਹੈ ਜ਼ਿੰਦਗੀ ਦੇ ਵਿੱਚ। ਜੇ ਤੁਸੀਂ ਸਪੋਰਟਸ ਖੇਡ ਰਹੇ ਹੋ ਤਾਂ ਤੁਸੀਂ ਉਸ ਨੂੰ ਕਿੱਥੇ ਤੱਕ ਪਰਸਿਊ ਕੀਤਾ ਤਾਂ ਕਿ ਤੁਸੀਂ ਇਹ ਸ਼ੋਅ ਕਰ ਸਕੋ ਵੀ ਮੇਰਾ ਪੈਸ਼ਨ ਇਹ ਹੈ। ਜਿਵੇਂ ਆਪਾਂ ਗੱਲ ਕੀਤੀ ਮੈਥ ਦੀ, ਸਾਇੰਸ ਦੀ, ਰੋਬੋਟਸ ਦੀ, ਜਾਂ ਜਿਹੜੀ ਵੀ ਚੀਜ਼ ਤੁਸੀਂ ਕਰਨਾ ਚਾਹੁੰਦੇ ਹੋ, ਜਿਹੜੀ ਜ਼ਿੰਦਗੀ ਦੇ ਵਿੱਚ ਤੁਹਾਡਾ ਇੰਟਰਸਟ ਹੈ, ਉਹ ਤੁਹਾਡਾ ਪੈਸ਼ਨ ਹੈ। ਉਸ ਨੂੰ ਤੁਸੀਂ ਕਿਸ ਹੱਦ ਤੱਕ ਆਪਣੇ ਹਾਈ ਸਕੂਲ ਦੇ ਵਿੱਚ ਐਕਸਪਲੋਰ ਕੀਤਾ ਹੈ, ਉਹ ਬਹੁਤ ਇੰਪੋਰਟੈਂਟ ਹੈ। ਉਸ ਨੂੰ ਅਲਟੀਮੇਟਲੀ ਤੁਸੀਂ ਉਹ ਐਪਲੀਕੇਸ਼ਨ ਜਾਂ ਐਸੇਜ਼ ਦੇ ਵਿੱਚ ਵੀ ਕਨਵਰਟ ਕਰਨਾ ਹੈ। ਇੱਕ ਚੀਜ਼ ਹੋਰ ਬਹੁਤ ਇੰਪੋਰਟੈਂਟ ਹੈ, ਉਹ ਹੈ ਲੀਡਰਸ਼ਿਪ। ਉਹ ਲੀਡਰਸ਼ਿਪ ਨੂੰ ਇਸ ਤਰ੍ਹਾਂ ਸਮਝ ਲਵੋ ਕਿ ਯੂਨੀਵਰਸਿਟੀਆਂ ਜਾਂ ਕਾਲਜਸ ਉਹ ਇਹ ਦੇਖਦੇ ਹਨ ਕਿ ਤੁਸੀਂ, ਜੇ ਉਹ ਤੁਹਾਨੂੰ ਐਡਮਿਸ਼ਨ ਦਿੰਦੇ ਹਨ ਤਾਂ ਤੁਸੀਂ ਉਸ ਕਮਿਊਨਿਟੀ ਲਈ, ਉਸ ਕਾਲਜ ਯੂਨੀਵਰਸਿਟੀ ਲਈ ਕੀ ਪ੍ਰੋਵਾਈਡ ਕਰੋਗੇ, ਕੀ ਤੁਸੀਂ ਉਹਨਾਂ ਲਈ ਲੈ ਕੇ ਆ ਰਹੇ ਹੋ। ਤੇ ਫਿਰ ਐਜੂਕੇਸ਼ਨ ਤੋਂ ਬਾਅਦ ਤੁਸੀਂ ਕਿਵੇਂ ਨਾਟ ਓਨਲੀ ਦੈਟ ਯੂਨੀਵਰਸਿਟੀ ਬਟ ਤੁਸੀਂ ਬਿਗਰ ਕਮਿਊਨਿਟੀ ਨੂੰ ਵੀ ਕਿਵੇਂ ਸਪੋਰਟ ਕਰੋਗੇ। ਸੋ ਲੀਡਰਸ਼ਿਪ ਜਿਹੜੀ ਹੈ ਉਹ ਵੀ ਬਹੁਤ ਇੰਪੋਰਟੈਂਟ ਹੈ। ਸੋ ਹੁਣ ਤੁਸੀਂ ਕਿਸੇ ਵੀ ਢੰਗ ਦੇ ਵਿੱਚ ਲੀਡਰਸ਼ਿਪ ਸ਼ੋਅ ਕਰ ਸਕਦੇ ਹੋ, ਆਪਣੇ ਸਕੂਲ ਦੇ ਵਿੱਚ, ਆਪਣੇ ਜਿਹੜੀ ਸਟੂਡੈਂਟ ਕਾਉਂਸਲ ਦੇ ਵਿੱਚ ਹੈਗਾ, ਕੋਈ ਪ੍ਰੋਜੈਕਟਸ ਲੈ ਸਕਦੇ ਹੋ। ਲੀਡਰਸ਼ਿਪ ਤਾਂ ਬਹੁਤ ਢੰਗਾਂ ਨਾਲ ਹੁੰਦੀ ਹੈ, ਪਰ ਉਹਦੇ ਵਿੱਚ ਤੁਹਾਡਾ ਪੈਸ਼ਨ ਕੀ ਹੈ। ਸੋ ਇਹਨਾਂ ਲਈ ਤੁਸੀਂ ਜਿਹੜਾ ਹੈ ਆਪਣਾ ਜਿਹੜਾ ਸਮਰ ਸਕੂਲ ਹੈ, ਉਹ ਵੀ ਤੁਹਾਨੂੰ ਸਮਰ ਸਕੂਲ ਕਹਿ ਲਓ ਜਾਂ ਸਮਰ ਐਕਟੀਵਿਟੀਜ਼ ਕਹਿ ਲਓ, ਉਹਨਾਂ ਦੇ ਉੱਤੇ ਬਹੁਤ ਖਿਆਲ ਰੱਖਣ ਦੀ ਲੋੜ ਹੈ। ਕਈ ਵਾਰੀ ਸਮਰ ਜਦੋਂ ਸਕੂਲ ਬੰਦ ਹੁੰਦਾ ਹੈ, ਬੱਚੇ ਖਿਆਲ ਨਹੀਂ ਰੱਖਦੇ ਤੇ ਉਸ ਨੂੰ ਇੰਡੀਆ ਚਲੇ ਗਏ ਜਾਂ ਕਿਤੇ ਹੋਰ ਚਲੇ ਗਏ ਜਾਂ ਵੈਕੇਸ਼ਨ ਲੈ ਲਈ ਜਾਂ ਘਰੇ ਲੈ ਲਿਆ। ਉਹਨਾਂ ਨਾਲੋਂ ਚੰਗੀ ਗੱਲ ਹੈ ਤੁਸੀਂ ਜੋ ਤੁਹਾਡਾ ਪੈਸ਼ਨ ਹੈ ਉਸ ਨੂੰ ਉਸ ਦੇ ਮੁਤਾਬਿਕ ਜਾਂ ਤਾਂ ਕੰਮ ਕਰੋ, ਜਾਂ ਕੋਈ ਜੌਬ ਕਰੋ, ਜਾਂ ਕੋਈ ਪ੍ਰੋਜੈਕਟ ਕਰੋ, ਤਾਂ ਕਿ ਇਹ ਸ਼ੋ ਹੋ ਸਕੇ ਕਿ ਤੁਸੀਂ ਆਪਣਾ ਟਾਈਮ ਜਿਹੜਾ ਹੈ ਉਹ ਅਜਾਈ ਨਹੀਂ ਗਵਾਇਆ, ਆਪਣੇ ਪੈਸ਼ਨ ਦੇ ਉੱਤੇ ਵਰਕ ਕੀਤਾ। ਸੋ ਪੈਸ਼ਨ ਤੁਹਾਡੀ ਕੀ ਸਟੋਰੀ ਹੈ ਉਹ ਤੁਸੀਂ ਬਿਲਡ ਕਰਦੇ ਜਾਣਾ ਹੈ। ਮੇਰਾ ਕੀ ਸਟੋਰੀ ਹੈ, ਚਾਹੇ ਉਹ ਕਈ ਵਾਰੀ ਐਂ ਕਹਿ ਲਓ ਵੀ ਆਪਾਂ ਬਾਹਰੋਂ ਆਏ ਹਾਂ, ਮਿਹਨਤ ਕਰਨੀ ਪੈਂਦੀ ਹੈ, ਉਹ ਮਿਹਨਤ ਕਰਦੇ ਹੋਏ ਵੀ ਇੱਕ ਸਟੋਰੀ ਹੈ, ਪਰ ਉਹ ਸਟੋਰੀ ਨੂੰ ਬਿਲਡ ਕਰਨਾ ਜਿਹੜਾ ਹੈ ਉਹ ਜ਼ਰੂਰੀ ਹੈ ਤਾਂ ਕਿ ਤੁਸੀਂ ਉਸ ਨੂੰ ਐਸੇ ਦੇ ਵਿੱਚ ਕਨਵਰਟ ਕਰ ਸਕੋ। ਆਪਣੀ ਜਦੋਂ ਤੁਸੀਂ ਅਪਲਾਈ ਕਰਨਾ ਹੈ ਉਸ ਦੇ ਵਿੱਚ ਸ਼ੋਅ ਕਰ ਸਕੋ
ਕਿ ਤੁਸੀਂ ਆਪਣੇ ਪੈਸ਼ਨਸ ਨੂੰ ਐਕਸਪਲੋਰ ਕੀਤਾ ਹੈ, ਤੁਹਾਡੇ ਵਿੱਚ ਲੀਡਰਸ਼ਿਪ ਕੁਆਲਿਟੀਜ਼ ਹਨ, ਤੁਸੀਂ ਹਾਰਡਸ਼ਿਪ ਵੀ ਫੋਲੋ ਕੀਤੀ ਹੈ, ਪਰ ਉਸ ਦੇ ਉੱਤੇ ਕੰਟੀਨਿਊ ਇਵੋਲਵ ਕਰ ਰਹੇ ਹੋ, ਕੰਟੀਨਿਊ ਚੈਲੰਜਸ ਨੂੰ ਫੇਸ ਕੀਤਾ ਹੈ ਤੇ ਆਪਣੀ ਜ਼ਿੰਦਗੀ ਦੇ ਵਿੱਚ ਪ੍ਰੋਗਰੈਸ ਕਰ ਰਹੇ ਹੋ। ਚੌਥੀ ਜਿਹੜੀ ਗੱਲ ਹੈ ਉਹ ਹੈ ਐਸੇਜ਼ ਦੀ। ਉਹ ਐਸੇ ਜਿਹੜੇ ਹਨ, ਜਦੋਂ ਤੁਸੀਂ ਐਪਲੀਕੇਸ਼ਨ ਦੇ ਵਿੱਚ ਭਰਨੇ ਹਨ, ਉਹ 500 ਵਰਡਸ ਦਾ ਐਸੇ ਹੈ, ਕਈ ਮਲਟੀਪਲ ਐਸੇ ਆ ਜਿਹੜੇ ਯੂਨੀਵਰਸਿਟੀ ਡਿਫਰੈਂਟ ਦੇ ਤੁਹਾਨੂੰ ਅਪਲਾਈ ਕਰਨੇ ਪੈਂਦੇ ਹਨ। ਉਹ ਛੋਟੇ ਛੋਟੇ ਐਸਿਆਂ ਦੇ ਵਿੱਚ ਯੂਨੀਵਰਸਿਟੀਜ਼ ਤੇ ਕਾਲਜਿਸ ਇਹ ਕੋਸ਼ਿਸ਼ ਕਰ ਰਹੇ ਹੁੰਦੇ ਹਨ ਕਿ ਉਹ ਤੁਹਾਡਾ ਇਮੇਜ ਦੇਖ ਸਕਣ ਵੀ ਤੁਸੀਂ ਕੌਣ ਹੋ, ਤੁਸੀਂ ਕਿਹੋ ਜਿਹੇ ਇਨਸਾਨ ਹੋ, ਤੁਸੀਂ ਆਪਣੀ ਜ਼ਿੰਦਗੀ ਵਿੱਚ ਕੀ ਕੀਤਾ। ਸੋ ਉਹਨਾਂ ਨੂੰ ਜਦੋਂ ਅਸੀਂ ਦੇਖਦੇ ਹਾਂ, ਉਹ ਐਸੇ ਜਿਹੜੇ ਹਨ ਉਹ ਤੁਹਾਡੀਆਂ ਉਹਨਾਂ ਸਮਰ ਇੰਟਰਨਸ਼ਿਪ ਜੌਬਸ ਦੇ ਉੱਤੇ, ਉਹ ਤੁਹਾਡਾ ਜੋ ਪੈਸ਼ਨ ਹੈ ਉਸ ਦੇ ਉੱਤੇ, ਉਹਨਾਂ ਦੇ ਉੱਤੇ ਜੋ ਜਦੋਂ ਸਟੋਰੀਆਂ ਜਾਂ ਐਸੇ ਲਿਖੇ ਜਾਣ ਤਾਂ ਉਹ ਲਿਟਲ ਬਿਟ ਮੋਰ ਇੰਪ੍ਰੈਸਿਵ ਹੁੰਦੇ ਹਨ, ਲਿਟਲ ਬਿਟ ਮੋਰ ਡਿਫਰੈਂਟ ਹੁੰਦੇ ਹਨ। ਹੁਣ ਕਈ ਵਾਰੀ ਸਟੂਡੈਂਟਸ ਕਹਿਣਗੇ ਵੀ ਉਹ ਮੈਂ ਆਪਣੇ ਸਕੂਲ ਦਾ ਫੁੱਟਬਾਲ ਦਾ ਪ੍ਰੈਜ਼ੀਡੈਂਟ ਸੀ, ਕੈਪਟਨ ਸੀ, ਜਾਂ ਮੈਂ ਇਸ ਟੀਮ ਦਾ ਕੈਪਟਨ ਸੀ। ਬਟ ਜਿਵੇਂ ਆਪਾਂ ਗੱਲ ਕੀਤੀ ਵੀ ਹਜ਼ਾਰਾਂ ਹੀ ਸਕੂਲ ਆ, ਸੋ ਹਜ਼ਾਰਾਂ ਹੀ ਕੈਪਟਨ ਹੋਏ, ਪਰ ਤੁਸੀਂ ਆਪਣੇ ਆਪ ਨੂੰ ਕਿਵੇਂ ਡਿਫਰੈਂਸ਼ੀਏਟ ਕਰੋਗੇ? ਉਸੇ ਲਈ ਤੁਹਾਨੂੰ ਪੈਸ਼ਨ ਜਿਹੜਾ ਹੈ ਉਹ ਕੰਮ ਆਉਂਦਾ ਹੈ। ਜੇ ਤੁਸੀਂ ਕੈਪਟਨ ਸੀ ਤਾਂ ਪਰ ਹੋਰ ਕੀ ਕੀਤਾ? ਕੀ ਤੁਸੀਂ ਆਪਣੀ ਟੀਮ ਨੂੰ ਚੈਂਪੀਅਨਸ਼ਿਪ ਜਿਤਾਈ? ਕੀ ਤੁਸੀਂ ਹੋਰ ਕਮਿਊਨਿਟੀ ਦੇ ਵਿੱਚ ਕੰਮ ਕੀਤਾ? ਕਿਵੇਂ ਉੱਧਰੋਂ ਕੰਮ ਕੀਤਾ? ਸੋ what is your story? So work on what is your story? How can you differentiate yourself from other students applying for the same spot? ਇਹ ਬਹੁਤ ਜ਼ਰੂਰੀ ਹੈ। ਫਿਰ ਇਹ ਕਹਿ ਲਓ ਵੀ ਪੰਜਵੇਂ ਤੇ ਜਿਹੜੇ ਸਕੂਲ ਦੇ ਉੱਤੇ ਤੁਹਾਡੇ ਟੀਚਰ ਹਨ ਉਹਨਾਂ ਦੀਆਂ ਰਿਕਮੈਂਡੇਸ਼ਨ ਲੈਟਰਸ, ਕਿਉਂਕਿ ਉਹ ਟੀਚਰ ਜਿਹੜੇ ਹਨ ਉਹ ਤੁਹਾਡੇ ਨਾਲ 4 ਸਾਲ ਉਹਨਾਂ ਨੇ ਬਿਤਾਏ ਹਨ, ਤੁਹਾਨੂੰ ਛੋਟੇ ਹੁੰਦਿਆਂ ਤੋਂ ਵੀ ਦੇਖਿਆ ਹੋ ਸਕਦਾ ਹੈ, ਉਹਨਾਂ ਨੂੰ ਤੁਹਾਡੀ ਪਰਸਨੈਲਿਟੀ ਦਾ ਪਤਾ ਹੈ। ਸੋ ਜੇ ਉਹ ਉਹਨਾਂ ਟੀਚਰਸ ਨੂੰ ਪਿਕ ਕਰੋ ਜਿਹੜੇ ਤੁਹਾਨੂੰ ਤੁਹਾਡੇ ਪੈਸ਼ਨ ਦੇ ਸੰਬੰਧਿਤ ਸਮਝਦੇ ਹੋਣ, ਤੁਹਾਡੀ ਐਜੂਕੇਸ਼ਨ ਦੇ ਨਾਲ ਸੰਬੰਧਿਤ, ਜੇ ਉਹਨਾਂ ਨੇ ਜਿਹੜਾ ਤੁਹਾਡੀ ਜ਼ਿੰਦਗੀ ਦੀ ਪ੍ਰੋਗਰੈਸ ਜਿਹੜੀ ਹੈ ਉਹ ਦੇਖੀ ਹੋਵੇ, ਉਹਨਾਂ ਨੂੰ ਜੇ ਤੁਸੀਂ ਆਪਣੀ ਜ਼ਿੰਦਗੀ ਉਹਨਾਂ ਤੋਂ ਐਸੇ ਲਓਗੇ ਤਾਂ ਉਹ ਤੁਹਾਡੇ ਲਈ ਜਿਹੜੇ ਹਨ ਉਹ ਲਾਹੇਵੰਦ ਸਾਬਤ ਹੋਣਗੇ। ਉਹ ਇੱਕ ਇਟ ਪਲੇਜ਼ ਅ ਮੇਜਰ ਇੰਪੈਕਟ ਔਨ ਦ ਐਪਲੀਕੇਸ਼ਨ ਪ੍ਰੋਸੈਸ, ਇਨ ਦ ਐਪਲੀਕੇਸ਼ਨ ਪ੍ਰੋਸੈਸ, ਕਿਉਂਕਿ ਉਹ ਜਿਹੜੇ ਐਸੇ ਹਨ, ਉਹ ਜਿਹੜੇ ਲੈਟਰ ਆਫ ਰਿਕਮੈਂਡੇਸ਼ਨਸ ਹਨ, ਉਹ ਡਾਟਸ ਜਿਹੜੇ ਹਨ ਉਹ ਕਨੈਕਟ ਕਰਨਗੇ। ਜੇ ਤੁਸੀਂ ਐਸੇ ਲਿਖਿਆ ਤੇ ਟੀਚਰ ਦੀ ਰਿਕਮੈਂਡੇਸ਼ਨ ਵੀ ਸਿਮਿਲਰ ਹੈ, ਤੁਹਾਡੀ ਐਜੂਕੇਸ਼ਨ ਵੀ ਉਹਦੇ ਨਾਲ ਲਿੰਕ ਕਰਦੀ ਹੈ, ਤਾਂ ਫਿਰ ਡਾਟਸ ਜਿਹੜੇ ਹਨ ਉਹ ਕਨੈਕਟ ਹੋਣ ਲੱਗ ਜਾਣਗੇ ਤੇ ਉਹ ਤੁਹਾਡੀ ਇੱਕ ਚੰਗੀ ਜਿਹੜੀ ਹੈ ਐਪਲੀਕੇਸ਼ਨ ਹੈ ਉਹ ਤੁਹਾਨੂੰ ਉਸ ਦੇ ਵਿੱਚ ਹੈ। ਸਟੈਂਡਰਡਾਈਜ਼ ਟੈਸਟਿੰਗ ਜਿਹੜੀ ਇੱਕ ਹੋਰ ਚੀਜ਼ ਗੱਲ ਆਉਂਦੀ ਹੈ, SAT ਜਾਂ ਦੂਸਰੇ ਕੋਰਸਿਸ ਜਿਹੜੇ ਸਟੈਂਡਰਡਾਈਜ਼ ਟੈਸਟਿੰਗ ਹੁੰਦੀ ਹੈ, ਉਹ ਅੱਜ ਕੱਲ੍ਹ ਭਾਵੇਂ ਮੇਰੇ ਖਿਆਲ ਬੰਦ ਵੀ ਕਰ ਰਹੇ ਹਨ ਜਾਂ ਨਹੀਂ ਵੀ ਕਰ ਰਹੇ। ਉਹਦਾ ਪਰਪਸ ਜਿਹੜਾ ਸੀਗਾ ਉਹ ਇਹੀ ਸੀਗਾ ਵੀ ਸਟੂਡੈਂਟ ਡਿਫਰੈਂਟ ਹਨ, ਸਕੂਲਸ ਡਿਫਰੈਂਟ ਹਨ, ਕੋਈ ਪ੍ਰਾਈਵੇਟ ਸਕੂਲ ਹੈ, ਕੋਈ ਪਬਲਿਕ ਸਕੂਲਸ ਹਨ, ਉਹਨਾਂ ਦੀ ਐਜੂਕੇਸ਼ਨ ਡਿਫਰੈਂਟ ਹੈ, ਤਾਂ ਕਿ ਕੀ ਅਸੀਂ ਸਟੈਂਡਰਡਾਈਜ਼ ਕਰ ਸਕਦੇ ਹਾਂ ਬੱਚਿਆਂ ਦੀ ਐਜੂਕੇਸ਼ਨ ਨੂੰ, ਤਾਂ ਕਿ ਕਿਸੇ ਨਾਲ ਫੇਵਰ ਨਾ ਹੋਵੇ ਕਿ ਉਹ ਪ੍ਰਾਈਵੇਟ ਸਕੂਲ ਤੋਂ ਪੜ੍ਹਿਆ ਹੈ, ਉਹ ਪਬਲਿਕ ਸਕੂਲ ਤੋਂ ਪੜ੍ਹਿਆ ਹੈ ਤੇ ਉਹਨਾਂ ਨੂੰ ਐਜੂਕੇਸ਼ਨ ਸੇਮ ਨਹੀਂ ਸੀ। ਤੇ ਸਟੈਂਡਰਡਾਈਜ਼ ਜਿਹੜੀ ਟੈਸਟਿੰਗ ਹੈ ਉਹ ਸਮਝ ਲਓ ਉਸ ਦੇ ਵਿੱਚ ਸੀਗੀ। ਉਹਦੇ ਲਈ ਵੀ ਤੁਹਾਨੂੰ ਜੇ ਤੁਸੀਂ ਲੈ ਰਹੇ ਹੋ ਜਾਂ ਨਹੀਂ ਬੰਦ ਹੋ ਰਹੀ ਹੈ, ਥਿੰਕ ਗੱਲਬਾਤ ਚੱਲ ਰਹੀ ਸੀ, ਉਸ ਨੂੰ ਵੀ ਤੁਹਾਨੂੰ ਖਿਆਲ ਰੱਖਣ ਦੀ ਲੋੜ ਹੈ। ਪਰ ਉਹ ਜਿਹੜੀ ਹੈਗੀ ਆ ਮੇਰੇ ਐਜ਼ ਅ ਪੇਰੈਂਟ ਆਈ ਵੁੱਡ ਸੇ ਉਹ ਇੰਪੋਰਟੈਂਟ ਆ, ਪਰ ਇੰਨੀ ਜ਼ਿਆਦਾ ਇੰਪੋਰਟੈਂਟ ਨਹੀਂ ਜੇ ਤੁਹਾਡਾ ਬਾਕੀ ਜਿਹੜਾ ਸੈਕਸ਼ਨ ਹਨ, ਬਾਕੀ ਪੀਸਿਸ ਤੁਹਾਡਾ ਐਪਲੀਕੇਸ਼ਨ ਦੇ ਹਨ ਉਹ ਕਲੀਅਰ ਹਨ, ਤਾਂ ਫਿਰ ਵੱਧ ਘੱਟ ਵੀ ਸਕੋਰ ਚੱਲ ਜੂਗਾ। ਪਰ ਉਹਦੀ ਰੇਂਜ ਹੁੰਦੀ ਹੈ ਹਰ ਸਕੂਲ 'ਚ, ਰਾਈਟ? ਉਹ ਕੋਈ ਫਿਕਸਡ ਨਹੀਂ ਹੈਗਾ ਵੀ ਇਹ ਸਕੂਲ ਲਈ ਇੰਨਾ ਹੀ ਚਾਹੀਦਾ ਹੈ। ਕਾਲਜ ਜਿਹੜਾ ਹੈ ਉਹ ਜਾਂ ਯੂਨੀਵਰਸਿਟੀ ਤੁਹਾਡੀ ਕੰਪਲੀਟ ਐਪਲੀਕੇਸ਼ਨ ਨੂੰ ਦੇਖਦੀ ਹੈ। ਮੈਂ ਕੋਈ ਐਜ਼ ਅ ਪੇਰੈਂਟ ਮੇਰੇ ਹਿਸਾਬ ਨਾਲ ਜਦੋਂ ਮੈਂ ਆਪਣੇ ਬੱਚਿਆਂ ਨਾਲ ਕੰਮ ਕਰ ਰਿਹਾ ਸੀਗਾ, ਉਹ ਜਿਹੜਾ ਤੁਹਾਨੂੰ ਦੇਖਣ ਲੱਗ ਤੁਸੀਂ ਵੀ ਬਾਲ ਪਾਰਕ ਰੇਂਜ 'ਚ ਹੋਵੋ, ਉਹਨਾਂ ਦੀ ਜਿਹੜੇ SAT ਪ੍ਰੀਵੀਅਸ ਈਅਰਸ ਦੇ ਵਿੱਚ ਉਹਨਾਂ ਦਾ SAT ਸਕੋਰ ਜਾਂ GPS ਸਕੋਰ, ਤੇ ਫਿਰ ਤੁਸੀਂ ਇਹ ਦੇਖੋ ਵੀ ਤੁਹਾਡੀ ਸਟੋਰੀ ਕੀ ਹੈ, ਤੁਸੀਂ ਕਿਉਂ ਬਾਕੀਆਂ ਨਾਲੋਂ ਡਿਫਰੈਂਟ ਹੋ, ਤੇ ਉਹ ਤੁਸੀਂ ਉਸ ਦਾ ਇਮੇਜ
ਤੁਸੀਂ ਜਿਵੇਂ ਵੀ ਡਿਫਰੈਂਟ ਹੋ, ਤੁਹਾਡਾ ਪੈਸ਼ਨ ਕੀ ਹੈ, ਤੁਹਾਡੇ 'ਚ ਲੀਡਰਸ਼ਿਪ ਕੁਆਲਿਟੀਜ਼ ਕੀ ਹਨ, ਤੁਸੀਂ ਆਪਣੇ ਆਪ ਨੂੰ ਕਾਲਜ ਸਟੂਡੈਂਟ ਦੇ ਵਿੱਚ ਆਪਣੇ ਆਪ ਨੂੰ ਚੈਲੰਜ ਕੀਤਾ, ਐਂਡ ਇਫ ਯੂ ਡਿਡ, ਉਹ ਤੁਹਾਡੀ ਐਪਲੀਕੇਸ਼ਨ ਦੇ ਵਿੱਚ ਕਿਵੇਂ ਰਿਪਰੈਜ਼ੈਂਟ ਹੋ ਰਿਹਾ? ਕੀ ਤੁਹਾਡੀ ਸਟੋਰੀ ਜਿਹੜੀ ਹੈਗੀ ਆ ਉਹ ਵਨ ਸਟੋਰੀ ਆ, ਕਿ ਤੁਸੀਂ ਕਹਿ ਕੁਛ ਹੋ ਰਹੇ ਹੋ, ਤੁਹਾਡੇ ਐਜੂਕੇਸ਼ਨ ਜਾਂ ਸਬਜੈਕਟ ਜਾਂ GPA ਉਹ ਡਿਫਰੈਂਟ ਹੈ, ਕੋਈ ਰਿਕਮੈਂਡੇਸ਼ਨ ਡਿਫਰੈਂਟ ਹੈ, ਤਾਂ ਫਿਰ ਮੁਸ਼ਕਲ ਹੋ ਜਾਊਗੀ। ਬਟ ਰਿਗਾਰਡਲੈਸ 6000 ਸਕੂਲ ਆ, ਕਿਤੇ ਨਾ ਕਿਤੇ ਤਾਂ ਐਡਮਿਸ਼ਨ ਮਿਲ ਹੀ ਜਾਊਗੀ ਜੇ ਤੁਸੀਂ ਪੜ੍ਹਨਾ ਚਾਹੁੰਦੇ ਹੋ। ਜੇ ਤੁਸੀਂ ਪੜ੍ਹਨਾ ਚਾਹੁੰਦੇ ਹੋ ਤਾਂ ਆਪਣਾ ਖਿਆਲ ਜਿਹੜਾ ਹੈ, ਆਪਣੇ ਸਟੱਡੀ ਨੂੰ ਜਿਹੜੀ ਹੈ ਉਹ ਸ਼ੁਰੂ ਤੋਂ ਹੀ ਖਿਆਲ ਰੱਖਣਾ, ਆਪਣਾ ਪਲਾਨ ਬਣਾ ਕੇ ਰੱਖੋ, ਤਾਂ ਕਿ ਤੁਸੀਂ ਜਿਉਂ-ਜਿਉਂ ਚੱਲਦੇ ਜਾਓ 4 ਸਾਲਾਂ ਦੇ ਵਿੱਚ, ਉਹ ਆਪਣੀ ਉਸ ਮੰਜ਼ਿਲ ਦੇ ਉੱਤੇ, ਉਸ ਜਰਨੀ ਦੇ ਉੱਤੇ ਕੁਛ ਨਾ ਕੁਛ ਮਾਈਲਸਟੋਨਸ ਐਸਟੈਬਲਿਸ਼ ਕਰਦੇ ਚਲੋ, ਉਹਨਾਂ ਨੂੰ ਅਚੀਵ ਕਰਦੇ ਚਲੋ। ਜਿਹੜੀ ਇਹਨਾਂ ਦੇ ਵਿੱਚ ਪੇਰੈਂਟਸ ਦੀ ਕੀ ਹੈਲਪ ਹੈ, ਜਿਵੇਂ ਮੈਂ ਪਹਿਲਾਂ ਵੀ ਗੱਲ ਕੀਤੀ, ਫਿਰ ਆਪਾਂ ਤੀਸਰੇ ਸੈਗਮੈਂਟ ਦੇ ਵਿੱਚ ਗੱਲ ਕਰਾਂਗੇ ਬੱਚਿਆਂ ਦੀ, ਜਾਂ ਹੋਰ ਕਿਵੇਂ ਵੀ ਕੀ ਟਿਪਸ ਹਨ, ਕੀ ਬੈਟਰ ਹੋ ਸਕਦਾ ਹੈ ਉਹਨਾਂ ਲਈ। ਜਿਹੜੇ ਹਾਈ ਸਕੂਲ ਸਟੂਡੈਂਟਸ ਹਨ, ਜੋ ਅੱਜ ਕੱਲ੍ਹ ਕਿਹਾ ਜਾ ਰਿਹਾ ਹੈ ਵੀ ਉਹਨਾਂ ਨੂੰ ਹਰੇ ਕਈ ਵਾਰੀ ਕਲੀਅਰ ਨਹੀਂ ਹੁੰਦਾ ਹੈ, ਮੇਰਾ ਪੈਸ਼ਨ ਕੀ ਹੈ, ਮੇਰੀ ਹੌਬੀਜ਼ ਕੀ ਹਨ, ਮੈਨੂੰ ਕਿਹੜਾ ਸਬਜੈਕਟ ਲੈਣਾ ਚਾਹੀਦਾ ਹੈ, ਮੈਂ ਕਿੱਧਰ ਨੂੰ ਜਾਵਾਂ, ਕਿਉਂਕਿ ਅੱਜ ਕੱਲ੍ਹ ਇਨਫੋਰਮੇਸ਼ਨ ਤੇ ਮੀਡੀਆ ਐਂਡ ਆਲ ਅਦਰ ਸਟਫ ਦੈਟਸ ਗੋਇੰਗ ਔਨ, ਇਟ ਬਿਕਮਸ ਡਿਫਿਕਲਟ। ਸੋ ਉਹਦੇ 'ਚ ਪੇਰੈਂਟਸ ਦਾ ਜਿਹੜਾ ਰੋਲ ਹੈ ਉਹ ਇਹੀ ਹੈ ਵੀ ਆਪਣੇ ਬੱਚਿਆਂ ਨੂੰ ਐਨਕਰੇਜ ਕਰੋ, ਉਹਨਾਂ ਨੂੰ ਆਪਸ਼ਨਸ ਪ੍ਰੋਵਾਈਡ ਕਰੋ, ਉਹਨਾਂ ਨੂੰ ਖਿਆਲ ਰੱਖੋ ਕਿ ਉਹਨਾਂ ਦੀ ਮੈਂਟਲ ਸਟੇਟ ਠੀਕ ਹੈ, ਉਹਨਾਂ ਨੂੰ, ਜਿਵੇਂ ਮੈਂ ਤੁਹਾਨੂੰ ਕਿਹਾ ਐਨਕਰੇਜ ਕਰਨ ਵਾਲੋ, ਉਹਨਾਂ ਨੂੰ ਉਹਨਾਂ ਦਾ ਕਾਨਫੀਡੈਂਸ ਬਿਲਡ ਕਰੋ, ਉਹਨਾਂ ਨੂੰ ਜ਼ਿੰਮੇਵਾਰੀਆਂ ਦੇਵੋ, ਉਹਨਾਂ ਨੂੰ ਡਿਸੀਜਨ ਮੇਕਿੰਗ ਦੇ ਵਿੱਚ ਆਪਣੇ ਨਾਲ ਇਨਵੋਲਵ ਕਰੋ, ਉਹਨਾਂ ਨੂੰ ਕ੍ਰਿਟੀਸਾਈਜ਼ ਉਹਨਾਂ ਨਾ ਕਰੋ, ਨਾ ਕਿ ਉਹਨਾਂ ਦੀ ਬਲਕਿ ਉਹਨਾਂ ਦੀ ਗੱਲ ਸੁਣਨ ਦੀ ਕੋਸ਼ਿਸ਼ ਕਰੋ, ਉਹਨਾਂ ਨਾਲ ਠੀਕ ਹੈ ਤਾਂ ਅਸੀਂ ਐਜ਼ ਏ ਪੇਰੈਂਟ ਆਪਾਂ ਨੂੰ ਬਾਉਂਡਰੀ ਸੈਟਸ ਕਰਨ ਦੀ ਲੋੜ ਹੈ, ਤਾਂ ਕਿ ਅਸੀਂ ਉਹਨਾਂ ਨੂੰ ਸਹੀ ਰਾਹ ਦੱਸ ਸਕੀਏ। ਬਟ ਐਟ ਦ ਸੇਮ ਟਾਈਮ ਦੇ ਆਰ ਗਰੋਇੰਗ, ਸੋ ਵੀ ਨੀਡ ਟੂ ਮੇਕ ਸ਼ੋਰ ਵੀ ਪ੍ਰੋਵਾਈਡ ਦੈਮ ਐਨ ਐਨਵਾਇਰਮੈਂਟ ਜਿਹਦੇ ਵਿੱਚ ਉਹਨਾਂ ਦਾ ਕਾਨਫੀਡੈਂਸ ਵਧੇ, ਅਸੀਂ ਉਹਨਾਂ ਨੂੰ ਆਪਣੇ ਨਾਲ ਰਲਾ ਕੇ ਉਹਨਾਂ ਨੂੰ ਆਪਸ਼ਨਸ ਪ੍ਰੋਵਾਈਡ ਕਰੀਏ, ਅਤੇ ਉਹਨਾਂ ਨੂੰ ਆਪਣੀ ਫੈਮਿਲੀ ਦੇ ਵਿੱਚ ਜਿਹੜਾ ਹੈ ਉਹ ਇੱਕ ਮੈਂਬਰ ਬਣਾ ਕੇ ਰੱਖੀਏ, ਨਾ ਕਿ ਉਹ ਆਪਣੇ ਦੋਸਤਾਂ ਦੇ ਨਾਲ, ਉਹ ਵੀ ਠੀਕ ਹੈ, ਉਹਨਾਂ ਨੇ ਦੋਸਤੀ ਵੀ ਨਿਭਾਉਣੀ ਹੈ, ਆਪਣਾ ਵੀ ਕੰਮ ਕਰਨੇ ਹਨ, ਪੀਅਰ ਪ੍ਰੈਸ਼ਰ ਵੀ ਰਹਿਣਾ ਹੈ, ਪਰ ਅਸੀਂ ਜੇ ਉਹਨਾਂ ਦੇ ਨਾਲ ਲੱਗ ਕੇ ਉਹਨਾਂ ਨੂੰ ਕਾਨਫੀਡੈਂਸ, ਉਹਨਾਂ ਨੂੰ ਐਨਕਰੇਜ ਕਰਾਂਗੇ ਤਾਂ ਉਹ ਸ਼ਾਇਦ ਤੁਹਾਡੇ ਨਾਲ ਗੱਲ ਕਰਨ, ਸ਼ਾਇਦ ਤੁਹਾਡੇ ਨਾਲ ਉਹ ਰਲ ਕੇ ਅੱਗੇ ਵਧਣ। ਕਿਉਂਕਿ ਇਸ ਸਮੇਂ ਜਦੋਂ ਆਪਾਂ ਬਾਹਰੋਂ ਆਉਂਦੇ ਹਾਂ, ਸਾਰਾ ਕੁਛ ਪਤਾ ਵੀ ਨਹੀਂ ਹੁੰਦਾ, ਮਿਹਨਤ ਵੀ ਕਰ ਰਹੇ ਹੁੰਦੇ ਹਾਂ, ਤਾਂ ਉਹਨਾਂ ਟਾਈਮ ਨਹੀਂ ਦੇ ਪਾ ਰਿਹਾ ਹੁੰਦਾ। ਸੋ ਪਰ ਜੇ ਤੁਸੀਂ ਉਹਨਾਂ ਨੂੰ ਐਮਪੈਥੈਟਿਕਲੀ ਉਹਨਾਂ ਨੂੰ ਲਿਸਨ ਕਰੋਗੇ, ਉਹਨਾਂ ਦੀ ਗੱਲਬਾਤ ਇਨਵੋਲਵ ਕਰੋਗੇ, ਤਾਂ ਉਹ ਉਹਨਾਂ ਲਈ ਵੀ ਲਾਹੇਵੰਦ ਹੈ ਤੇ ਐਜ਼ ਏ ਪੇਰੈਂਟ ਆਪਣੇ ਲਈ ਵੀ ਲਾਹੇਵੰਦ ਹੈ। ਚਲੋ ਦੋਸਤੋ, ਪੰਜਾਬੀ ਰੇਡੀਓ USA ਦੇ ਵਿੱਚ ਤੁਸੀਂ ਸੁਣ ਰਹੇ ਹੋ ਡੀਅਰ ਜ਼ਿੰਦਗੀ ਦੇ ਵਿੱਚ ਸਤਵਿੰਦਰ ਸਿੰਘ ਮੰਗੜ ਦੇ ਨਾਲ। ਅੱਜ ਦਾ ਆਪਣਾ ਵਿਸ਼ਾ ਹੈ ਜੋ ਹਾਈ ਸਕੂਲ ਐਜੂਕੇਸ਼ਨ ਦੇ ਬਾਬਤ ਹੈ। ਆਪਾਂ ਇਸ ਸੈਗਮੈਂਟ ਦੇ ਵਿੱਚ ਉਹ ਐਪਲੀਕੇਸ਼ਨ ਪ੍ਰੋਸੈਸ ਦੀ ਗੱਲ ਕੀਤੀ, ਜਿਸ ਦੇ ਵਿੱਚ ਜਿਹੜੀ ਚੀਜ਼ਾਂ ਦੀ ਤੁਹਾਨੂੰ ਲੋੜ ਹੈ, ਬੱਚਿਆਂ ਨੂੰ ਲੋੜ ਹੈ, ਤਾਂ ਕਿ ਉਹ ਚੰਗੇ ਕਾਲਜ, ਚੰਗੀ ਯੂਨੀਵਰਸਿਟੀ ਦੇ ਵਿੱਚ ਉਹਨਾਂ ਨੂੰ ਐਡਮਿਸ਼ਨ ਮਿਲ ਜਾਵੇ। ਤੇ ਅਗਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਕੁਛ ਚੀਜ਼ਾਂ ਦੀ, ਕੁਝ ਟਿਪਸ ਐਂਡ ਟ੍ਰਿਕਸ ਦੀ, ਕੁਝ ਚੀਜ਼ਾਂ ਜਿਹੜੀਆਂ ਬੱਚਿਆਂ ਨੂੰ ਖਿਆਲ ਰੱਖਣ ਦੀ ਲੋੜ ਹੈ, ਕੁਝ ਚੀਜ਼ਾਂ ਸਾਨੂੰ ਜੋ ਪੇਰੈਂਟਸ ਨੂੰ ਖਿਆਲ ਰੱਖਣ ਦੀ ਲੋੜ ਹੈ, ਤਾਂ ਕਿ ਸਾਡੇ ਬੱਚੇ ਚੰਗੀ ਐਜੂਕੇਸ਼ਨ ਲੈ ਕੇ ਆਪਣੀ ਜ਼ਿੰਦਗੀ ਦੇ ਵਿੱਚ ਸਫਲ ਹੋ ਸਕਣ, ਚੰਗੀ ਉਹਨਾਂ ਦੀ ਅਰਨਿੰਗ ਪੋਟੈਂਸ਼ੀਅਲਸ ਹੋਵੇ, ਚੰਗੀ ਉਹ ਆਪਣੇ ਜਿਹੜੇ ਸੁਸਾਇਟੀ ਦੇ ਚੰਗੇ ਮੈਂਬਰ ਬਣ ਸਕਣ, ਆਪਣੀ ਕਮਿਊਨਿਟੀ ਦਾ ਨਾਮ ਰੋਸ਼ਨ ਕਰ ਸਕਣ, ਆਪਣੇ ਮਾਂ-ਬਾਪ ਦਾ ਨਾਮ ਰੋਸ਼ਨ ਕਰ ਸਕਣ, ਆਪਣਾ ਨਾਮ ਰੋਸ਼ਨ ਕਰ ਸਕਣ। ਚਲੋ ਦੋਸਤੋ, ਮਿਲਦੇ ਹਾਂ ਤੀਸਰੇ ਸੈਗਮੈਂਟ ਦੇ ਵਿੱਚ ਡੀਅਰ ਜ਼ਿੰਦਗੀ ਦੇ ਵਿੱਚ ਸਤਵਿੰਦਰ ਸਿੰਘ ਮੰਗੜ ਦੇ ਨਾਲ, ਪੰਜਾਬੀ ਰੇਡੀਓ USA ਦੇ ਉੱਤੇ। ਦੋਸਤੋ, ਤੁਹਾਡਾ ਸਵਾਗਤ ਹੈ ਡੀਅਰ ਜ਼ਿੰਦਗੀ ਦੇ ਵਿੱਚ ਸਤਵਿੰਦਰ ਸਿੰਘ ਮੰਗੜ ਦੇ ਨਾਲ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਤੇ ਅੱਜ ਦਾ ਜੋ ਆਪਣਾ ਵਿਸ਼ਾ ਹੈ, ਜਿਸ ਦੇ ਉੱਤੇ ਆਪਾਂ ਗੱਲਬਾਤ ਕਰ ਰਹੇ ਹਾਂ, ਐਜੂਕੇਸ਼ਨ ਦੀ ਗੱਲ ਹੈ, ਸਪੈਸੀਫਿਕਲੀ ਫੋਕਸਡ ਔਨ ਹਾਈ ਸਕੂਲ ਐਜੂਕੇਸ਼ਨ।
ਤੇ ਆਪਾਂ ਪਹਿਲੇ ਸੈਗਮੈਂਟ ਦੇ ਵਿੱਚ ਐਜੂਕੇਸ਼ਨ ਦੀ ਕਿਉਂ ਲੋੜ ਹੈ, ਕਿੰਨੇ ਕਾਲਜਿਸ ਹਨ, ਕਿੰਨੀ ਯੂਨੀਵਰਸਿਟੀ ਹੈ, ਕਿਹੜੇ ਬੱਚੇ ਕਿਵੇਂ ਫਿਰ ਉਹ ਕਈ ਵਾਰੀ ਮੁਸ਼ਕਲਾਂ ਦੇ ਚੋਂ ਲੰਘਦੇ ਹਨ, ਜਾਂ ਉਹਨਾਂ ਨੂੰ ਕੀ ਕਰਨਾ ਚਾਹੀਦਾ ਹੈ ਤਾਂ ਕਿ ਉਹ ਆਪਣੀ ਜ਼ਿੰਦਗੀ ਦੇ ਇਸ ਪੜਾਅ ਨੂੰ ਤੋਂ ਚੰਗਾ ਕੁਝ ਸਿੱਖ ਕੇ ਜ਼ਿੰਦਗੀ ਦਾ ਜਿਹੜਾ ਅਗਲਾ ਪੜਾਅ ਹੈ, ਜਿਹੜਾ ਯੂਨੀਵਰਸਿਟੀ ਦਾ, ਕਾਲਜ ਦਾ ਹੈ, ਹਾਇਰ ਐਜੂਕੇਸ਼ਨ ਦਾ ਹੈ, ਉਸ ਦੇ ਉੱਤੇ ਉਹ ਸਫਲਤਾ ਪ੍ਰਾਪਤ ਕਰ ਸਕਣ। ਤੇ ਜਿਹੜੀ ਹਾਇਰ ਐਜੂਕੇਸ਼ਨ ਹੈ, ਆਪਾਂ ਕਿਉਂ ਚਾਹੁੰਦੇ ਹਾਂ ਐਜੂਕੇਸ਼ਨ? ਕਿਉਂਕਿ ਹਾਇਰ ਐਜੂਕੇਸ਼ਨ ਦੇ ਨਾਲ ਤੁਹਾਡੀ ਅਰਨਿੰਗ ਪੋਟੈਂਸ਼ੀਅਲ ਵੱਧ ਜਾਂਦਾ ਹੈ, ਤੁਹਾਡਾ ਨੈਟਵਰਕ ਵੱਧ ਜਾਂਦਾ ਹੈ, ਤੁਹਾਡਾ ਦੋਸਤ ਮਿੱਤਰ ਉਹੋ ਜਿਹੇ ਬਣ ਜਾਂਦੇ ਹਨ, ਤੁਸੀਂ ਪ੍ਰੋਬਲਮ ਸੋਲਵਿੰਗ ਕੈਪੇਬਿਲਿਟੀਜ਼ ਤੁਹਾਡੇ ਕੋਲ ਆ ਜਾਂਦੀਆਂ, ਕਿਉਂਕਿ ਟੂਲਸ ਐਂਡ ਪ੍ਰੋਸੈਸਿਸ ਜਿਹੜੀ ਐਜੂਕੇਸ਼ਨ ਦੇ ਤੋਂ ਤੁਹਾਨੂੰ ਮਿਲ ਜਾਂਦੇ ਹਨ। ਤੇ ਤੁਸੀਂ ਫਿਰ ਤੁਹਾਡਾ ਰਾਹ ਜਿਹੜਾ ਹੈ ਜ਼ਿੰਦਗੀ ਦਾ ਉਹ ਸੁਖਾਲਾ ਹੋ ਜਾਂਦਾ ਹੈ ਜੇ ਐਜੂਕੇਸ਼ਨ ਹੋਵੇ। ਕਿਉਂਕਿ ਜਿਵੇਂ ਤੁਸੀਂ ਦੇਖ ਹੀ ਰਹੇ ਹੋ, ਬਹੁਤ ਚੇਂਜਿਸ ਹੋ ਰਹੀਆਂ ਹਨ। ਹੁਣ AI ਦਾ ਵਕਤ ਸ਼ੁਰੂ ਹੋ ਗਿਆ ਹੈ, ਪਹਿਲਾਂ ਹੋਰ ਟੈਕਨੋਲੋਜੀ ਚੇਂਜਿਸ ਸੀ, ਪਹਿਲਾਂ ਉਸ ਤੋਂ ਹੋਰ ਇੰਡਸਟਰੀਅਲ ਚੇਂਜਿਸ ਸੀ। ਇਹ ਚੇਂਜਿਸ ਦੀ ਰਫ਼ਤਾਰ ਜਿਹੜੀ ਹੈ ਉਹ ਛੇਤੀ ਹੋ ਰਹੀ ਹੈ, ਤੇ ਜਿਹੜੀ ਚੇਂਜਿਸ ਜਦੋਂ ਹੋਣੀਆਂ ਹਨ ਉਹਨਾਂ ਨੂੰ ਫਿਰ ਆਪਣੀ ਜ਼ਿੰਦਗੀ ਦੇ ਵਿੱਚ ਡੀਲ ਕਰਨ ਲਈ ਐਜੂਕੇਸ਼ਨ ਜਿਹੜੀ ਹੈ ਉਹ ਬੜੀ ਇੰਪੋਰਟੈਂਟ ਰੋਲ ਪਲੇ ਕਰਦੀ ਹੈ। ਸੋ ਐਜੂਕੇਸ਼ਨ ਜ਼ਿੰਦਗੀ ਦੇ ਵਿੱਚ ਬਹੁਤ ਜ਼ਰੂਰੀ ਹੈ, ਤੇ ਸਾਨੂੰ ਚਾਹੀਦਾ ਹੈ ਸਾਡੇ ਬੱਚੇ ਵੱਧ ਤੋਂ ਵੱਧ ਪੜ੍ਹਨ, ਤੇ ਐਜ਼ ਏ ਪੇਰੈਂਟ ਸਾਨੂੰ ਚਾਹੀਦਾ ਹੈ ਅਸੀਂ ਉਹਨਾਂ ਦੀ ਸਪੋਰਟ ਕਰੀਏ, ਉਹਨਾਂ ਨੂੰ ਆਪਸ਼ਨਸ ਪ੍ਰੋਵਾਈਡ ਕਰੀਏ, ਉਹਨਾਂ ਦੇ ਨਾਲ ਰਲ ਮਿਲ ਕੇ ਚੱਲੀਏ, ਉਹਨਾਂ ਦੀ ਗੱਲ ਸੁਣੀਏ ਤੇ ਉਹਨਾਂ ਨੂੰ ਸਹੀ ਰਾਹ ਦੱਸੀਏ, ਤਾਂ ਕਿ ਉਹ ਐਜ਼ ਏ ਫੈਮਿਲੀ ਜਿਹੜੇ ਆ ਉਹ ਰਾਹ ਤੇ ਚੱਲਦੇ ਹੋਏ ਆਪਣੀ ਜ਼ਿੰਦਗੀ ਨੂੰ ਸਫਲ ਕਰ ਸਕਣ। ਸੋ ਹੁਣ ਆਪਾਂ ਤੀਸਰੇ ਜਿਹੜੀ ਇਸ ਸੈਗਮੈਂਟ ਦੇ ਵਿੱਚ ਮੈਂ ਤੁਹਾਡੇ ਨਾਲ ਜਿਹੜੀ ਗੱਲਬਾਤ ਕਰਾਂਗਾ ਉਹ ਹੈ ਕੁਝ ਟਿਪਸ ਐਂਡ ਟ੍ਰਿਕਸ ਦੀ, ਜਾਂ ਕਿਹੜੀਆਂ ਗੱਲਾਂ ਦਾ ਖਿਆਲ ਰੱਖਣ ਦੀ ਲੋੜ ਹੈ ਬੱਚਿਆਂ ਨੂੰ ਜੋ ਹਾਈ ਸਕੂਲ ਦੇ ਵਿੱਚ ਹਨ, ਜਾਂ ਪੇਰੈਂਟਸ ਨੂੰ, ਦੋਨਾਂ ਨੂੰ, ਤਾਂ ਕਿ ਉਹ ਇਸ ਰਾਹ ਦੇ ਉੱਤੇ ਥੋੜਾ ਜਿਹਾ ਸੁਖਾਲਾ ਹੋ ਕੇ ਚੱਲ ਸਕਣ। Particularly focused on, first let's talk about those high school students। ਜਿਹੜੀ ਮੇਨ ਐਕੈਡੈਮਿਕਸ ਦੀ ਗੱਲ ਹੈ, ਕਿਉਂਕਿ ਇਹ ਐਜੂਕੇਸ਼ਨ, ਹਾਈ ਸਕੂਲ ਐਜੂਕੇਸ਼ਨ ਦੀ ਗੱਲ ਕਰ ਰਹੇ ਹਾਂ, ਤਾਂ ਐਜੂਕੇਸ਼ਨ, ਐਕੈਡੈਮਿਕਸ ਉਹ ਪਹਿਲੀ ਗੱਲ ਹੈ। ਉਹ ਜ਼ਰੂਰੀ ਹੈ ਬਈ ਜਿਹੜੀਆਂ ਹੈਬਿਟਸ ਕ੍ਰੀਏਟ ਕਰਨ ਦੀ। ਮਤਲਬ ਕੀ ਹੈ ਵੀ ਜਿਹੜਾ ਪੜ੍ਹਨ ਦਾ ਹੈ ਸਕੂਲ ਤੋਂ ਆ ਕੇ, ਉਹਦੇ ਲਈ ਇੱਕ ਸਟੱਡੀ ਟਾਈਮ ਜ਼ਰੂਰ ਚਾਹੀਦਾ, ਤੇ ਉਹਨੂੰ ਇਹ ਵੀ ਚਾਹੀਦਾ ਹੈ ਕਿ ਲੈਟਸ ਸੇ ਆਪਾਂ ਬੱਚੇ ਆ ਗਏ, ਉਹਨਾਂ ਨੇ ਖੇਡਣਾ ਹੈ, ਖੇਡ ਕੇ ਲੈਟਸ ਸੇ 6 ਤੋਂ 8 ਵਜੇ ਤੱਕ ਜਾਂ 6 ਤੋਂ 9 ਵਜੇ ਤੱਕ ਉਹ ਇੱਕ ਟਾਈਮ ਰੱਖਣਾ ਜ਼ਰੂਰੀ ਹੈ, ਪੇਰੈਂਟਸ ਲਈ ਵੀ ਬੱਚਿਆਂ ਲਈ ਵੀ, ਤਾਂ ਕਿ ਉਸ ਟਾਈਮ ਦੇ ਵਿੱਚ ਉਹ ਆਪਣਾ ਫੋਕਸ ਕਰ ਸਕਣ ਪੜ੍ਹਾਈ ਨੂੰ, ਰਾਈਟ। ਤੇ ਉਸ ਨੂੰ ਚੇਂਜ ਨਹੀਂ ਕਰਨਾ ਚਾਹੀਦਾ, ਉਸ ਨੂੰ ਕੋਸ਼ਿਸ਼ ਕਰਨਾ ਚਾਹੀਦੀ ਹੈ ਉਹਦੇ ਉੱਤੇ ਸਟਿਕ ਕਰਨ ਦਾ। ਬੱਚਿਆਂ ਨੂੰ ਇਹ ਵੀ ਚਾਹੀਦਾ ਹੈ ਕਿ ਉਹ ਜਿਹੜੇ ਯੂਜੂਅਲੀ ਤਾਂ ਬੱਚੇ ਵਧੀਆ ਹਨ, ਟੀਚਰ ਵੀ ਕੋਸ਼ਿਸ਼ ਕਰਦੇ ਹਨ ਕਿ ਚੰਗੀ ਤਰ੍ਹਾਂ ਜਿਹੜੇ ਨੋਟਸ ਆ ਕਲਾਸ ਦੇ ਉਹਨਾਂ ਨੂੰ ਉਹ ਲੈਣ, ਤੇ ਉਹਨਾਂ ਦੀਆਂ ਟੈਕਨੀਕਸ ਜਿਹੜੀਆਂ ਉਹ ਸਿੱਖਣ, ਤਾਂ ਕਿ ਪਹਿਲੀ ਗੱਲ ਤਾਂ ਉਹ ਇੰਗੇਜਡ ਰਹਿਣਗੇ ਕਲਾਸ ਦੇ ਵਿੱਚ, ਉਹ ਟੀਚਰ ਦੀ ਗੱਲਬਾਤ ਸੁਣਨਗੇ, ਉਸ ਨੂੰ ਆਰਟੀਕੂਲੇਟ ਕਰਨਗੇ ਆਪਣੇ ਨੋਟਸ ਦੇ ਨਾਲ ਹੀ, ਤੇ ਉਹ ਜਿਹੜੀ ਹੈਗੀ ਆ ਅੱਧਾ ਕੰਮ ਤਾਂ ਉੱਥੇ ਹੀ ਮੁੱਕ ਜਾਂਦਾ ਹੈ। ਜੇ ਤੁਸੀਂ ਚੰਗੇ ਨੋਟਸ ਲਏ ਹੋਣ ਤਾਂ ਫਿਰ ਆ ਕੇ ਘਰੇ ਜਿਹੜਾ ਤੁਹਾਡਾ ਕੰਮ ਹੈ ਉਹ ਥੋੜਾ ਜਿਹਾ ਸੌਖਾ ਹੋ ਜਾਂਦਾ। ਬੱਚਿਆਂ ਨੂੰ ਇਹ ਵੀ ਚਾਹੀਦਾ ਹੈ ਕਿ ਉਹ ਜਿਹੜੀ ਕਲਾਸ ਦੇ ਵਿੱਚ ਹੈ not only engaged listening to the teacher but also asking good questions। okay? ਜੇ ਤੁਸੀਂ ਉਹ ਕੁਐਸਚਨ ਪੁੱਛਣ ਦੀ ਆਦਤ ਸ਼ੁਰੂ ਤੋਂ ਹੀ ਪਾ ਲਓ, that's a curiosity। ਉਹ ਜੋ ਤੁਸੀਂ ਕਿਊਰੀਅਸ ਹੋਵੋਗੇ ਕਿਸੇ ਸਬਜੈਕਟ ਦੇ ਬਾਬਤ, ਕੁਐਸਚਨ ਪੁੱਛੋਗੇ, ਉਹ ਤੁਹਾਡੇ 'ਚ ਕਾਨਫੀਡੈਂਸ ਵੀ ਪੈਦਾ ਕਰੂਗਾ, ਉਹ ਤੁਹਾਨੂੰ ਚੰਗੀ ਚੀਜ਼ ਸਿੱਖਣ ਦੀ ਖਾਤਰ ਤੁਹਾਡਾ ਇੰਟਰਸਟ ਵੀ ਪੈਦਾ ਕਰੂਗਾ। ਤੇ ਹੋਰ ਗੱਲ ਜਿਹੜੀ ਮੈਂ ਆਪਣਾ ਦੇਖਿਆ ਹੈ ਆਪਣੇ ਐਜ਼ ਏ ਪੇਰੈਂਟ ਵੀ, ਬਹੁਤ ਕਈ ਵਾਰੀ ਸਟੂਡੈਂਟ ਜਿਹੜੇ ਹੈ ਉਹ ਜੇ ਪਿੱਛੇ ਹੋ ਗਏ, ਕੋਈ ਕਾਰਨ ਹੋ ਗਿਆ, ਸੋਸ਼ਲ ਮੀਡੀਆ ਕਾਰਨ ਜਾਂ ਦੂਸਰੇ ਕਾਰਨ ਉਹ ਨਹੀਂ ਕਈ ਵਾਰੀ ਲੱਗਦੇ ਹਨ, ਤਾਂ ਜੇ ਹੈਲਪ ਦੀ ਲੋੜ ਹੈ, ਜੇ ਪੇਰੈਂਟਸ ਨੂੰ ਲੱਗਦਾ ਹੈ ਉਹਨਾਂ ਦੇ ਬੱਚਿਆਂ ਨੂੰ ਹੈਲਪ ਦੀ ਲੋੜ ਹੈ, ਜਾਂ ਬੱਚਿਆਂ ਨੂੰ ਲੱਗਦਾ ਹੈ, ਸਟੂਡੈਂਟਸ ਨੂੰ ਲੱਗਦਾ ਹੈ ਕਿ ਉਹ ਕਿੱਥੇ
let's say they are falling behind on education, they're not fully engaged with the school, they're not engaged with the other students or the friends, ਉਹ ਜਿਹੜੀ ਹੈਗੀ ਆ ਦੋਸਤ ਕਿਸੇ ਹੈਲਪ ਲੈਣ ਦੀ, ਚਾਹੇ ਉਹ ਟੀਚਰ ਦੀ ਹੈ, ਚਾਹੇ ਕਾਉਂਸਲਰ ਦੀ ਹੈ, ਚਾਹੇ ਕਿਸੇ ਪੇਰੈਂਟ ਮੈਂਬਰ ਦੀ ਹੈ, ਚਾਹੇ ਫੈਮਿਲੀ ਮੈਂਬਰ ਦੀ ਹੈ, ਉਸ ਨੂੰ ਜਿਹੜੀ ਕਲੈਰੀਫਿਕੇਸ਼ਨ ਹੈਲਪ ਲੈਣ ਤੋਂ ਝਿਜਕਣਾ ਨਹੀਂ ਚਾਹੀਦਾ। ਇਹ ਬਹੁਤ ਇੰਪੋਰਟੈਂਟ ਚੀਜ਼ਾਂ ਹਨ। ਦੂਸਰੀ ਗੱਲ, ਆਰਗੇਨਾਈਜੇਸ਼ਨ ਜਿਹੜੀ ਹੈ, ਆਰਗੇਨਾਈਜ਼ਡ, ਰਾਈਟ, ਉਹ ਬਹੁਤ ਜ਼ਰੂਰੀ ਕੰਮ ਹੈ, ਕਿਉਂਕਿ ਕੰਮ ਹਾਈ ਸਕੂਲ ਦੇ ਵਿੱਚ ਖੇਡ ਦੇ ਨਾਲ, ਐਜੂਕੇਸ਼ਨ ਦੇ ਨਾਲ, ਸੋਸ਼ਲ ਮੀਡੀਆ ਦੇ ਨਾਲ ਕਈ ਵਾਰੀ 24 ਘੰਟੇ ਵੀ ਇਨਫ ਨਹੀਂ ਹੁੰਦੇ। ਸੋ ਜੇ ਤੁਸੀਂ ਆਰਗੇਨਾਈਜ਼ਡ ਨਹੀਂ ਹੋਵੋਗੇ, ਆਪਣੀਆਂ ਪ੍ਰਾਇਓਰਟੀਜ਼ ਤੁਹਾਡੀਆਂ ਠੀਕ ਨਹੀਂ ਹੋਣਗੀਆਂ, ਤਾਂ ਫਿਰ ਜਿਹੜੀ ਹੈ ਉਹ ਸਟ੍ਰੈਸ ਵੱਧਦੀ ਹੈ, ਫਿਰ ਉਹ ਡਿਪਰੈਸ਼ਨ ਆ ਜਾਂਦੀ ਹੈ। ਸੋ ਉਸ ਲਈ ਬਹੁਤ ਜ਼ਰੂਰੀ ਹੈ ਕਿ ਆਪਣਾ ਕੈਲੰਡਰ ਕ੍ਰੀਏਟ ਕਰੋ, ਆਪਣੀਆਂ ਪ੍ਰਾਇਓਰਟੀਜ਼ ਨੂੰ ਦੇਖੋ। ਜਿੱਥੇ ਦੋਸਤੀ ਜ਼ਰੂਰੀ ਹੈ, ਉੱਥੇ ਐਜੂਕੇਸ਼ਨ ਵੀ ਜ਼ਰੂਰੀ ਹੈ। ਜਿੱਥੇ ਸੋਸ਼ਲ ਮੀਡੀਆ ਤੁਹਾਨੂੰ ਹੈਲਪ ਕਰਦਾ ਹੈ, ਜਾਂ ਉੱਥੇ ਨੁਕਸਾਨ ਵੀ ਕਰ ਸਕਦਾ ਹੈ। ਸੋ ਆਪਣਾ ਜਿਹੜਾ ਹੈ ਕੈਲੰਡਰ, ਜਿਹੜੀਆਂ ਤੁਹਾਡੀਆਂ ਟਾਸਕਸ ਹਨ, ਪ੍ਰੋਜੈਕਟਸ ਹਨ, ਪੜ੍ਹਾਈ ਦਾ ਸਮਾਂ ਹੈ, ਖੇਡਣ ਦਾ ਸਮਾਂ ਹੈ, ਉਹਨੂੰ ਇੱਕ ਕੈਲੰਡਰ ਦੇ ਉੱਤੇ ਨੋਟ ਕਰੋ ਤਾਂ ਕਿ ਤੁਹਾਨੂੰ ਆਪਣਾ ਜਿਹੜਾ ਹੈਗਾ ਉਹ ਪਤਾ ਲੱਗ ਸਕੇ। ਆਪਣੇ ਗੋਲ ਸੈੱਟ ਕਰੋ। ਕਈ ਵਾਰੀ ਬੰਦੇ ਦੀ ਜ਼ਿੰਦਗੀ ਨਿਕਲ ਜਾਂਦੀ ਹੈ ਤੇ ਉਹਨੂੰ ਪਤਾ ਨਹੀਂ ਲੱਗਦਾ ਵੀ ਮੈਂ ਕਰ ਕੀ ਰਿਹਾ, ਮੈਂ ਕਾਹਦੇ ਲਈ ਇਹ ਕੁਛ ਕੀਤਾ। ਸੋ ਆਪਣੇ ਗੋਲ ਜਿਹੜੇ ਹੈ ਉਹ ਹਾਈ ਸਕੂਲ ਤੋਂ ਹੀ ਇਸਟੈਬਲਿਸ਼ ਕਰਨੇ ਸ਼ੁਰੂ ਕਰ ਲਵੋ, ਤਾਂ ਕਿ ਤੁਹਾਨੂੰ ਪਤਾ ਹੈ ਵੀ ਤੁਸੀਂ ਆਹ 3 ਮਹੀਨੇ ਨੂੰ ਕੀ ਕਰਨਾ ਚਾਹੁੰਦੇ ਹੋ, ਸਾਲ ਨੂੰ ਕੀ ਕਰਨਾ ਚਾਹੁੰਦੇ ਹੋ। ਆਪਣੇ ਹਾਈ ਸਕੂਲ ਦੇ ਵਿੱਚ ਤੁਹਾਡੀ ਕੀ ਗੋਲ ਹੈ, ਫਿਰ ਕਾਲਜ ਜਾ ਕੇ ਤੁਹਾਡੇ ਕੀ ਗੋਲ ਹਨ, ਜ਼ਿੰਦਗੀ ਦੇ ਵਿੱਚ ਕੀ ਗੋਲ ਹਨ। ਠੀਕ ਆ, ਚੇਂਜ ਹੁੰਦੇ ਰਹਿਣਗੇ, ਕੋਈ ਗੱਲ ਨਹੀਂ, ਚੇਂਜ ਤਾਂ ਜ਼ਿੰਦਗੀ ਦੇ ਵਿੱਚ ਹੋਣਾ ਹੀ ਰਹਿਣਾ, ਚੱਲਦਾ ਹੀ ਰਹਿਣਾ ਇਹ ਕੰਮ ਤਾਂ। ਪਰ ਜੇ ਸਾਨੂੰ ਪਤਾ ਹੋਊਗਾ ਵੀ ਅਸੀਂ ਕਿਹੜੇ ਰਾਹ ਤੇ ਤੁਰ ਰਹੇ ਹਾਂ, ਤਾਂ ਫਿਰ ਉਹ ਰਾਹ ਤੇ ਤੁਰਦੇ ਹੋਏ ਸਾਨੂੰ ਬਦਲਣਾ ਪੈਂਦਾ ਹੈ, ਉਹ ਠੀਕ ਹੈ। ਪਰ ਜੇ ਸਾਨੂੰ ਰਾਹ ਹੀ ਨਹੀਂ ਪਤਾ ਹੋਊਗਾ ਤਾਂ ਫਿਰ ਅਸੀਂ ਕਦੇ ਸੱਜੇ ਨੂੰ ਚਲੇ ਗਏ, ਕਦੇ ਖੱਬੇ ਨੂੰ ਚਲੇ ਗਏ, ਉਹਦਾ ਕੀ ਪਤਾ ਲੱਗਣਾ। ਸੋ ਆਪਣੇ ਗੋਲ ਜਿਹੜੇ ਹੈ ਉਹ ਜ਼ਰੂਰ ਜਿਹੜੇ ਹੈ ਉਹ ਸਟੈਬਲਿਸ਼ ਕਰੋ, ਤੇ ਉਸ ਦੇ ਲਈ ਅੰਡਰਸਟੈਂਡ ਕਰੋ ਆਪਣੀਆਂ ਕੈਪੇਬਿਲਿਟੀਜ਼ ਨੂੰ, ਵੀ ਤੁਹਾਨੂੰ ਕੀ ਚੰਗਾ ਲੱਗਦਾ ਹੈ, ਕਿਹੜੀਆਂ ਤੁਹਾਡੇ ਪੈਸ਼ਨ ਹਨ, ਕਿਹੜੀਆਂ ਤੁਹਾਡੀਆਂ ਹੌਬੀਜ਼ ਹਨ, ਕਿਹੜੀਆਂ ਚੀਜ਼ਾਂ ਤੁਹਾਨੂੰ ਨੈਚੁਰਲੀ ਜਿਹੜੀਆਂ ਤੁਸੀਂ ਚੰਗੇ ਹੋ ਉਹਨਾਂ ਚੀਜ਼ਾਂ ਦੇ ਵਿੱਚ, ਉਹਨਾਂ ਨੂੰ ਐਕਸਪਲੋਰ ਮੋਰ ਕਰੋ। ਜਿਹੜੇ ਕਾਲਜ ਜਾਂ ਸਕੂਲ ਦੇ ਵਿੱਚ ਤੁਹਾਡੇ ਰਿਸੋਰਸਿਸ ਹਨ, ਜਿਵੇਂ ਟੀਚਰ ਹੈ, ਕਾਉਂਸਲਰ ਹਨ, ਲਾਇਬ੍ਰੇਰੀ ਹੈ, ਉਹਨਾਂ ਨੂੰ ਜ਼ਰੂਰ ਐਕਸਪਲੋਰ ਕਰੋ, ਉਹਨਾਂ ਨੂੰ ਯੂਟੀਲਾਈਜ਼ ਕਰੋ, ਆਪਣੇ ਸਟੱਡੀ ਗਰੁੱਪਸ ਨੂੰ ਫੋਲੋ ਕਰੋ, ਤਾਂ ਕਿ ਤੁਹਾਨੂੰ ਉੱਥੇ ਜਿਹੜੀ ਹੈ ਉਹ ਮਿਲ ਸਕੇ। ਰਿਲੇਸ਼ਨਸ਼ਿਪ ਬਿਲਡ ਕਰੋ ਸਕੂਲ ਦੇ ਵਿੱਚ, not only with teachers but good students, ਤੇ ਜਿਹੜੀ ਕਮਿਊਨਿਟੀ ਹੈ, ਜਿਵੇਂ ਕਹ ਲਓ ਕਈ ਵਾਰੀ ਸਕੂਲਾਂ ਦੇ ਵਿੱਚ ਰੋਬੋਟਸ ਕਲੱਬ ਹਨ, ਮੈਥ ਕਲੱਬ ਹਨ, ਸਾਇੰਸ ਕਲੱਬ ਹਨ, ਦੂਸਰੇ ਕਲੱਬਸ ਹਨ, ਜਿਹੜੇ ਸਪੋਰਟਸ ਹਨ, ਉਹਨਾਂ ਦੇ ਵਿੱਚ ਆਪਣੇ ਆਪ ਨੂੰ, ਆਪਣੇ ਰਿਲੇਸ਼ਨਸ਼ਿਪ ਬਿਲਡ ਕਰੋ ਤੇ ਆਪਣਾ ਕੈਰੈਕਟਰ ਬਿਲਡ ਕਰੋ। ਉਹ ਬਹੁਤ ਜ਼ਰੂਰੀ ਹੈ ਜਿਉਂ-ਜਿਉਂ ਅਸੀਂ ਇਸ ਸਕੂਲ ਦੇ ਵਿੱਚੋਂ ਨਿਕਲਦੇ ਹਾਂ। ਸਾਰਿਆਂ ਨਾਲੋਂ ਵੱਡੀ ਗੱਲ ਮੇਰੇ ਹਿਸਾਬ ਨਾਲ ਜੋ ਅੱਜ ਕੱਲ੍ਹ ਆਈ ਥਿੰਕ ਨਾਟ ਓਨਲੀ ਹਾਈ ਸਕੂਲ ਬਟ ਓਵਰਆਲ, ਉਹ ਜਿਹੜੀ ਹੈ ਉਹ ਤੁਹਾਡੀ ਹੈਲਥ, ਮੈਂਟਲ ਹੈਲਥ ਲਾ ਲਓ, ਫਿਜ਼ੀਕਲ ਹੈਲਥ ਲਾ ਲਓ, ਦੂਸਰੀ ਲਾ ਲਓ, ਉਹ ਬਹੁਤ ਜ਼ਰੂਰੀ ਹੈ। ਦੋਸਤੋ, ਆਪਾਂ ਗੱਲ ਕਰ ਰਹੇ ਸੀ ਜਿਹੜੀ ਮੈਂਟਲ ਹੈਲਥ ਦੀ, ਰਾਈਟ, ਆਪਣੇ ਆਪ ਦੀ ਜਿਹੜੀ ਤੁਹਾਨੂੰ ਐਜ਼ ਏ ਸਟੂਡੈਂਟ ਤੇ ਐਜ਼ ਏ ਪੇਰੈਂਟ ਆਪਾਂ ਨੂੰ ਮੇਕ ਸ਼ੋਰ ਕਰਨਾ ਚਾਹੀਦਾ ਹੈ ਕਿ ਆਪਣੇ ਬੱਚੇ ਜਾਂ ਜਿਹੜੇ ਸਟੂਡੈਂਟਸ ਹਨ ਉਹ ਆਪਣੀ ਹੈਲਥ ਨੂੰ ਵੀ ਕੇਅਰ ਕਰਨਾ। ਆਈ ਥਿੰਕ ਵੀ ਟਾਕਡ ਅਬਾਊਟ ਮਲਟੀਪਲ ਥਿੰਗਸ। ਫਸਟ, ਸਲੀਪ ਇਜ਼ ਵੈਰੀ ਇੰਪੋਰਟੈਂਟ। ਠੀਕ ਹੈ, 8-9 ਘੰਟੇ ਜ਼ਰੂਰ ਸੌਣਾ ਚਾਹੀਦਾ। ਅੰਡਰਸਟੈਂਡਿੰਗ ਜਿਹੜੀ ਉਹ ਸੋਸ਼ਲ ਮੀਡੀਆ ਹੈ, ਸਾਨੂੰ ਕਈ ਵਾਰ ਉਹ ਇੰਸਟੈਂਟ ਰਿਸਪੌਂਡ ਜਿਹੜੇ ਅਸੀਂ ਕਰਦੇ ਹਾਂ ਟੈਕਸਟ ਨੂੰ ਜਾਂ ਕਾਲਸ ਨੂੰ, ਉਹ ਤੁਹਾਨੂੰ ਜਿਹੜੀ ਹੈ ਤੁਹਾਡੀ ਸਲੀਪ ਪੈਟਰਨਸ ਚੇਂਜ ਕਰ ਦਿੰਦੇ ਆ। ਦੋਸਤ ਮਿੱਤਰਾਂ ਨੂੰ ਤੁਹਾਨੂੰ ਰਿਪਲਾਈ ਕਰਨਾ ਪੈਂਦਾ। ਬਟ ਇਟਸ ਵੈਰੀ ਇੰਪੋਰਟੈਂਟ ਟੂ ਹੈਵ ਇਨਫ ਸਲੀਪ, ਬਿਕਾਜ਼ ਅਲਟੀਮੇਟਲੀ ਦੈਟਸ ਗੋਇੰ ਟੂ ਇੰਪੈਕਟ ਯੂਰ health and it's going to make you irritated if you don't have enough sleep. So make sure you sleep enough. ਆਪਾਂ ਗੱਲ ਕੀਤੀ ਬੈਲੈਂਸ ਡਾਈਟ ਦੀ। ਅਵੋਇਡ ਕਰੋ ਜਿਹੜੀਆਂ ਸ਼ੂਗਰੀ ਕੋਈ ਵੀ ਚੀਜ਼ਾਂ ਹਨ, ਜਿਵੇਂ ਡਰਿੰਕਸ, ਕੋਲਡ ਡਰਿੰਕਸ ਹਨ, ਕੋਈ ਕਾਫੀਜ਼ ਹੈਗੀਆਂ ਜਿਹੜੀਆਂ ਸਟਾਰਬਕਸ ਦੀਆਂ, ਦੂਸਰੀਆਂ
ਬੈਲੈਂਸਡ ਕੋਈ ਵੀ ਚੀਜ਼ ਮਾੜੀ ਨਹੀਂ ਹੁੰਦੀ, ਪਰ ਜੇ ਅਸੀਂ ਉਸ ਬੈਲੈਂਸ ਨੂੰ ਜਿਹੜਾ ਹੈ ਅਨਬੈਲੈਂਸ ਕਰ ਦਿੰਦੇ ਹਾਂ ਕਿ ਜ਼ਿਆਦਾ ਖਾਣ ਲੱਗ ਜਾਂਦੇ ਹਾਂ ਕੋਈ ਚੀਜ਼ਾਂ, ਤਾਂ ਫਿਰ ਜਿਹੜੀ ਉਹ ਜ਼ਿੰਦਗੀ ਦੀਆਂ ਜਿਹੜੀਆਂ ਤੁਹਾਨੂੰ ਤੁਹਾਡੀ ਜਿਹੜੀ ਤਾਕਤ ਹੈ ਉਸ ਜ਼ਿੰਦਗੀ ਦੇ ਵਿੱਚ ਲੰਘਣ ਦੀ ਖਾਤਰ ਉਹ ਨਹੀਂ ਦਿੰਦੇ। ਜਿਵੇਂ ਜਦੋਂ ਮੈਂ ਲੀਡਰਸ਼ਿਪ ਕੋਰਸਿਸ 'ਤੇ ਜਾਂਦਾ ਹਾਂ, ਉੱਥੇ ਉਹ ਅੱਜ ਕੱਲ੍ਹ ਖਾਸ ਤੁਹਾਨੂੰ ਧਿਆਨ ਦਿੰਦੇ ਹਨ ਕਿ ਤੁਹਾਡੀ ਡਾਈਟ ਕਿਹੜੀ ਹੈ, ਤੁਹਾਨੂੰ ਕਿੰਨਾ ਸੌਣਾ ਚਾਹੀਦਾ ਹੈ, ਕਿਉਂਕਿ ਜੇ ਤੁਸੀਂ ਆਪਣੇ ਆਪ ਦੀ ਬਾਡੀ ਦਾ ਖਿਆਲ ਨਹੀਂ ਰੱਖੋਗੇ ਤਾਂ ਫਿਰ ਜਿਹੜੀ ਕੁਛ ਕਰਨਾ ਚਾਹੁੰਦੇ ਹੋ ਜ਼ਿੰਦਗੀ ਦੇ ਵਿੱਚ ਉਹ ਵੀ ਤੁਸੀਂ ਨਹੀਂ ਕਰ ਪਾਓਗੇ ਜਾਂ ਉਸ ਲਈ ਔਖਾ ਹੋ ਜਾਊਗਾ। ਐਕਸਰਸਾਈਜ਼ ਜ਼ਰੂਰ ਕਰੋ। ਇਸ ਉਮਰ ਦੇ ਵਿੱਚ ਤਾਂ ਖੇਡਣਾ ਪੱਖਣਾ ਜਿਹੜਾ ਹੈ ਉਹ ਵੈਸੇ ਹੀ ਨਾਰਮਲ ਹੁੰਦਾ ਹੈ। ਕੋਈ ਸਪੋਰਟਸ ਦੇ ਵਿੱਚ ਜ਼ਰੂਰ ਐਨਰੋਲ ਕਰੋ, ਚਾਹੇ ਤੁਹਾਡੀ ਐਜੂਕੇਸ਼ਨ ਜਾਂ ਤੁਸੀਂ ਨਹੀਂ ਵੀ ਹੋ, ਪਰ ਸਟਿਲ ਕੋਈ ਨਾ ਕੋਈ ਸਪੋਰਟਸ ਜਿਹੜੀ ਹੈਗੀ ਆ ਸਪੋਰਟਸ ਦੇ ਵਿੱਚ ਉਹ ਆਪਣੇ ਆਪ ਨੂੰ, ਚਾਹੇ ਉਹ ਸਕੂਲ ਦੀ ਟੀਮ ਦੇ ਵਿੱਚ ਤੁਸੀਂ ਨਾ ਵੀ ਖੇਡਣਾ ਚਾਹੁੰਦੇ ਹੋ, ਤਾਂ ਵੀ ਕੋਈ ਨਾ ਕੋਈ ਜਿਹੜੀ ਹੈ ਹੌਬੀ ਜਾਂ ਐਕਸਰਸਾਈਜ਼ ਨਾਲ ਰਿਲੇਟਡ, ਹਾਈਕਿੰਗ ਲਾ ਲਓ, ਕੋਈ ਬਾਈਕਿੰਗ ਲਾ ਲਓ, ਸਵਿਮਿੰਗ ਕਰ ਲਓ, ਪਰ ਕੁਛ ਨਾ ਕੁਛ ਐਕਟੀਵਿਟੀ ਜਿਹੜੀ ਤੁਹਾਡੀ ਬਾਡੀ ਦੇ ਨਾਲ ਹੈ, ਜਿਹੜੀਆਂ ਤੁਹਾਨੂੰ ਐਕਟਿਵ ਰੱਖੇ ਤੁਹਾਡੀ ਬਾਡੀ ਨੂੰ, ਉਹ ਵੀ ਬੜੀ ਸਹਾਈ ਹੋ ਸਕਦੀ ਹੈ। ਤੇ ਸਟ੍ਰੈਸ ਇਸ ਸਮੇਂ ਦੇ ਵਿੱਚ ਤਾਂ ਆਈ ਥਿੰਕ ਜਿਹੜੇ ਹਾਈ ਸਕੂਲ ਦੇ ਬੱਚਿਆਂ ਨੂੰ ਬਹੁਤ ਜ਼ਿਆਦਾ ਹੈ, ਜਿਵੇਂ ਆਪਾਂ ਗੱਲ ਕੀਤੀ ਮਲਟੀਪਲ ਚੀਜ਼ਾਂ ਦੇ ਕਾਰਨ, ਪਰ ਜਿਹੜੀ ਉਸ ਨੂੰ ਆਪਣੇ ਬੱਚਿਆਂ ਨੂੰ ਵੀ ਚਾਹੀਦਾ ਹੈ ਕੋਈ ਨਾ ਕੋਈ ਟੈਕਨੀਕਸ ਆਪਣੀਆਂ ਜਿਹੜੀਆਂ ਹੈਗੀਆਂ ਰਿਲੈਕਸੇਸ਼ਨ ਟੈਕਨੀਕਸ। ਕੋਈ ਮਾਰਨਿੰਗ ਪ੍ਰੈਕਟਿਸ ਹੈ, ਜਿਵੇਂ ਕਹਿ ਲਓ ਵੀ ਸਵੇਰੇ ਉੱਠ ਕੇ ਕਿਸੇ ਸ਼ਾਂਤ ਦੇ ਸਮੇਂ ਦੇ ਵਿੱਚ ਕੋਈ ਪਾਠ ਕਰ ਲਵੋ, ਕੋਈ ਆਪਣੀ ਸੈਰ ਕਰ ਲਵੋ, ਕੋਈ ਪ੍ਰੇਅਰ ਕਰ ਲਵੋ, ਕੋਈ ਨਾ ਕੋਈ ਇਹੋ ਜਿਹੀ ਜਿਹੜੀ ਰਿਲੈਕਸੇਸ਼ਨ ਰੂਟੀਨ ਹੈ ਜਿਹੜੀ ਤੁਹਾਨੂੰ ਹੈਲਪ ਕਰੂਗੀ ਆਪਣੀ ਜਿਹੜੀ ਆ ਜ਼ਿੰਦਗੀ ਦੇ ਵਿੱਚ ਅੱਗੇ ਤੁਰਨ। ਪਰ ਆਪਾਂ ਹੁਣ ਅਖੀਰਲੇ 1-2 ਮਿੰਟਾਂ ਦੇ ਵਿੱਚ ਐਜੂਕੇਸ਼ਨ ਦੇ ਨਾਲ ਇਹ ਤਾਂ ਪੜਾਅ ਚੱਲਦਾ ਰਹਿਣਾ ਹੈ, ਬਟ ਸਟੇ ਟਰੂ ਟੂ ਯੂਰ ਵੈਲਿਊਜ਼ ਐਂਡ ਇੰਟਰਸਟ। ਇਹ ਬਹੁਤ ਇੰਪੋਰਟੈਂਟ ਹੈ। ਆਪਣੇ ਆਪ ਨੂੰ ਦੂਸਰਿਆਂ ਵਾਂਗੂ ਨਾ ਬਣਾਓ, ਆਪਣੇ ਆਪ ਨੂੰ ਜੋ ਤੁਸੀਂ ਹੋ ਉਸ ਦੇ ਵਿੱਚ ਚੰਗਾ ਬਣਾਓ। ਆਪਣੀਆਂ ਵੈਲਿਊਜ਼ ਨੂੰ, ਆਪਣੇ ਕੈਰੈਕਟਰਸ ਨੂੰ, ਆਪਣੇ ਇੰਟਰਸਟ ਨੂੰ ਐਕਸਪਲੋਰ ਕਰੋ। ਜੇ ਤੁਹਾਡੇ ਦੋਸਤ ਮਿੱਤਰ ਉਸ ਦੇ ਵਿੱਚ ਤੁਹਾਡੇ ਨਾਲ ਸਹਾਈ ਹਨ ਤਾਂ ਬਹੁਤ ਵਧੀਆ ਗੱਲ ਹੈ, ਨਹੀਂ ਤਾਂ ਕੋਸ਼ਿਸ਼ ਕਰੋ ਆਪਣੀ ਜਿਹੜੀਆਂ ਜ਼ਿੰਦਗੀ ਦੇ ਗੋਲ ਹੈ ਉਹਨਾਂ ਨੂੰ ਐਸਟੈਬਲਿਸ਼ ਕਰੋ, ਉਹਨਾਂ ਨੂੰ ਅਚੀਵ ਕਰਨ ਦੀ ਕੋਸ਼ਿਸ਼ ਕਰੋ। ਆਪਣੀਆਂ ਮਿਸਟੇਕਸ ਆ ਜਿਹੜੀਆਂ ਉਹਨਾਂ ਤੋਂ ਵੀ ਲਰਨ ਕਰਨ ਦੀ ਕੋਸ਼ਿਸ਼ ਕਰੋ। ਬ੍ਰੇਕਸ ਲਵੋ ਇਨ ਬਿਟਵੀਨ, ਕਿਉਂਕਿ ਜ਼ਿੰਦਗੀ ਦੀ ਦੌੜ ਤਾਂ ਬਹੁਤ ਲੰਬੀ ਹੈ, ਪੜ੍ਹਾਈ ਵੀ ਚੱਲਦੀ ਰਹਿਣੀ ਹੈ, ਵਿੱਚ ਕੁਛ ਨਾ ਕੁਛ ਇਹੋ ਜਿਹਾ ਸਮਾਂ ਲਓ ਜਿੱਥੇ ਤੁਸੀਂ ਇਸ ਇਲੈਕਟ੍ਰੋਨਿਕ ਮੀਡੀਆ ਤੋਂ, ਸਟੱਡੀਜ਼ ਤੇ ਐਜੂਕੇਸ਼ਨ ਦੇ ਪ੍ਰੋਸੈਸ ਤੋਂ, ਉਸ ਦੇ ਭਾਰ ਤੋਂ, ਪੀਅਰ ਪ੍ਰੈਸ਼ਰ ਤੋਂ ਥੋੜ੍ਹਾ ਬਾਲਾ ਦੂਰ ਹੋ ਕੇ, ਤਾਂ ਕਿ ਤੁਸੀਂ ਬਰਨਆਊਟ ਨਾ ਹੋ ਜਾਓ। ਉਸ ਦੇ ਲਈ ਤੁਹਾਨੂੰ ਐਕਟੀਵਿਟੀਜ਼ ਉਹ ਕਰੋ, ਜਿਵੇਂ ਹਾਈਕਿੰਗ ਹੈ, ਕਿਤੇ ਜਾ ਕੇ ਕੈਂਪਿੰਗ ਹੈ, ਉਸ ਤਰ੍ਹਾਂ ਚੀਜ਼ਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਜ਼ਰੂਰ ਅਪਣਾਈ ਕਰੋ। ਤੇ ਡੋਂਟ ਬੀ ਅਫਰੇਡ ਟੂ ਸੇ ਨੋ। ਇਹ ਬਹੁਤ ਜ਼ਰੂਰੀ ਹੈ। ਕਈ ਵਾਰੀ ਜਦੋਂ ਇਹੋ ਜਿਹੀ ਉਮਰ ਹੁੰਦੀ ਹੈ ਕਿ ਆਪਾਂ ਆਪਣੇ ਦੋਸਤਾਂ ਮਿੱਤਰਾਂ ਨੂੰ ਨਾ ਨਹੀਂ ਕਹਿ ਸਕਦੇ, ਜਾਂ ਹੋਰਾਂ ਚੀਜ਼ਾਂ ਨੂੰ ਕਈ ਵਾਰੀ ਜ਼ਿੰਦਗੀ ਦੇ ਵਿੱਚ ਗਲਤ ਹੋ ਜਾਂਦੀਆਂ, ਉਹਨਾਂ ਨੂੰ ਨਾ ਨਹੀਂ ਕਹਿ ਸਕਦੇ, ਪਰ ਆਪਣੀ ਕੋਸ਼ਿਸ਼ ਕਰੋ ਵੀ ਜੇ ਚੀਜ਼ ਉਹ ਕੋਈ ਐਕਟੀਵਿਟੀ ਗਲਤ ਹੈ, ਉਸ ਨੂੰ ਤੁਹਾਡੀ ਜ਼ਿੰਦਗੀ ਦੇ ਵਿੱਚ ਫਿੱਟ ਨਹੀਂ ਪੈਂਦੀ, ਉਹਦੇ ਰਿਜ਼ਲਟ ਮਾੜੇ ਹੋ ਸਕਦੇ ਹਨ, ਤਾਂ ਲਰਨ ਟੂ ਸੇ ਨੋ ਐਂਡ ਪ੍ਰਾਇਓਰਟਾਈਜ਼ ਯੂਰ ਟਾਈਮ ਐਂਡ ਐਨਰਜੀ ਤੁਹਾਡੀਆਂ ਵੈਲਿਊਜ਼ ਦੇ ਹਿਸਾਬ ਨਾਲ, ਤੁਹਾਡੀ ਫੈਮਿਲੀ ਦੀਆਂ ਵੈਲਿਊਜ਼ ਦੇ ਹਿਸਾਬ ਨਾਲ, ਤਾਂ ਕਿ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਅੱਗੇ ਵੱਧ ਸਕੋ। ਤੇ ਲਾਸਟ ਗੱਲ ਕਰਕੇ, ਬੀ ਪ੍ਰੈਜ਼ੈਂਟ ਐਂਡ ਮੇਕ ਦ ਮੋਸਟ ਆਫ ਯੂਰ ਹਾਈ ਸਕੂਲ ਐਕਸਪੀਰੀਅੰਸ, ਕਿਉਂਕਿ ਇਹ ਸਮਾਂ ਵਾਪਸ ਨਹੀਂ ਆਉਣਾ। ਸਮਾਂ ਤਾਂ ਕੋਈ ਵੀ ਵਾਪਸ ਨਹੀਂ ਆਉਣਾ, ਪਰ ਜਿਹੜਾ ਹਾਈ ਸਕੂਲ ਦਾ ਸਮਾਂ ਹੈ, ਉਸ ਦੀਆਂ ਜਿਹੜੀਆਂ ਦੋਸਤੀ ਮਿੱਤਰਾਂ ਤੁਸੀਂ ਕ੍ਰੀਏਟ ਕਰ ਰਹੇ ਹੋ, ਉਸ ਦਾ ਜੋ ਐਕਸਪੀਰੀਅੰਸ ਹੈ, ਕਿਉਂਕਿ ਉਸ ਤੋਂ ਬਾਅਦ ਜ਼ਿੰਦਗੀ ਜਦੋਂ ਕਾਲਜ ਚਲੀ ਜਾਂਦੀ ਹੈ, ਯੂਨੀਵਰਸਿਟੀ ਚਲੀ ਜਾਂਦੀ ਹੈ, ਫਿਰ ਉਸ ਤੋਂ ਅੱਗੇ ਕੰਮਕਾਰ ਤਾਂ ਸ਼ੁਰੂ ਹੋ ਜਾਣੇ ਆ, ਪਰ ਇਹ ਜਿਹੜਾ ਸਮਾਂ ਹੈ ਇਹ ਤੁਹਾਨੂੰ ਵਾਪਸ ਨਹੀਂ ਆਉਣਾ। ਇਸ ਲਈ ਬੀ ਪ੍ਰੈਜ਼ੈਂਟ, ਸੈਟ ਯੂਰ ਗੋਲਸ ਹਾਈ, ਬਟ ਬੀ ਪ੍ਰੈਜ਼ੈਂਟ ਇਨ ਦ ਪ੍ਰੈਜ਼ੈਂਟ ਮੋਮੈਂਟ, ਇੰਜੋਏ ਦੋਜ਼ ਟਾਈਮਸ ਜਿਹੜੇ ਤੁਸੀਂ ਨਿਕਲ ਰਹੇ ਹੋ ਹਾਈ ਸਕੂਲ ਦੇ ਵਿੱਚੋਂ, ਤਾਂ ਕਿ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ਹਾਲ ਹੋ ਸਕੋ
ਆਪਣੀ ਜ਼ਿੰਦਗੀ ਦੇ ਵਿੱਚ ਉੱਚੀਆਂ ਮੰਜ਼ਿਲਾਂ ਨੂੰ ਪ੍ਰਾਪਤ ਕਰ ਸਕੋ। ਤੇ ਇਹ ਐਜੂਕੇਸ਼ਨ ਜੋ ਹੈ, ਆਪਾਂ ਜਿਹੜਾ ਟੌਪਿਕ ਅੱਜ ਦਾ ਸੀ ਹਾਈ ਸਕੂਲ ਦੀ ਐਜੂਕੇਸ਼ਨ ਦਾ, ਆਪਣੇ ਬੱਚਿਆਂ ਨੂੰ ਐਜੂਕੇਸ਼ਨ ਦੇਣ ਦਾ, ਬੱਚਿਆਂ ਨੂੰ ਐਜੂਕੇਸ਼ਨ ਸਹੀ ਢੰਗ ਨਾਲ ਅਵੇਲ ਕਰਨ ਦਾ, ਉਹ ਬਹੁਤ ਜ਼ਰੂਰੀ ਹੈ ਆਪਣੀ ਕੌਮ ਨੂੰ, ਪੰਜਾਬੀ ਕੌਮ ਨੂੰ, ਸਮਝ ਲਓ, ਕਹਿ ਲਓ ਸਿੱਖ ਕੌਮ ਨੂੰ, ਜਾਂ ਕਿਸੇ ਨੂੰ ਵੀ। ਕਿਉਂਕਿ ਇਹ ਜਦੋਂ ਬਾਹਰ ਆ ਕੇ ਦੂਸਰੇ ਦੇਸ਼ਾਂ ਦੇ ਵਿੱਚ ਐਜੂਕੇਸ਼ਨ ਦਾ ਮਹੱਤਵ, ਇਹਦੀ ਜਿਹੜੀ ਇੰਪੋਰਟੈਂਸ ਹੈ, ਹੋਰ ਵੀ ਵੱਧ ਜਾਂਦੀ ਹੈ। ਜਿੱਥੇ ਮਾਂ-ਬਾਪ ਮਿਹਨਤ ਕਰ ਰਹੇ ਹੁੰਦੇ ਹਨ ਤੇ ਕਈ ਵਾਰੀ ਉਹਨਾਂ ਕੋਲ ਬੱਚਿਆਂ ਦਾ ਟਾਈਮ ਨਹੀਂ ਹੁੰਦਾ ਨਾਲ ਲਾਉਣ ਦਾ, ਉਹ ਵੀ ਉਹਨਾਂ ਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਵੱਧ ਤੋਂ ਵੱਧ ਟਾਈਮ ਲਾਉਣ। ਬੱਚਿਆਂ ਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਉਹ ਕੰਪਲੀਟ ਪਿਕਚਰ ਮੂਹਰੇ ਰੱਖਦੇ ਹੋਏ ਆਪਣੀ ਜ਼ਿੰਦਗੀ ਦੀਆਂ ਜਿਹੜੀ ਐਜੂਕੇਸ਼ਨ ਦੇ ਨਾਲ ਨਾਲ ਆਪਣੇ ਕੈਰੈਕਟਰ ਨੂੰ, ਆਪਣੀ ਜ਼ਿੰਦਗੀ ਨੂੰ, ਆਪਣੀ ਚੰਗੀ ਐਜੂਕੇਸ਼ਨ ਨੂੰ, ਆਪਣੇ ਪ੍ਰੋਸੈਸ ਨੂੰ ਸਮਝਣ ਦੀ ਕੋਸ਼ਿਸ਼ ਕਰਨ, ਤਾਂ ਕਿ ਉਹਨਾਂ ਦੀ ਚੰਗੀ ਜ਼ਿੰਦਗੀ ਜਿਹੜੀ ਹੈ ਉਹ ਨਿਕਲ ਸਕੇ ਤੇ ਉਹ ਚੰਗੀ ਕਮਿਊਨਿਟੀ ਦੇ ਮੈਂਬਰ ਤੇ ਦੇਸ਼ ਦੇ ਮੈਂਬਰ ਬਣ ਸਕਣ। ਚਲੋ ਦੋਸਤੋ, ਅੱਜ ਦੇ ਪ੍ਰੋਗਰਾਮ ਦੇ ਵਿੱਚ ਆਪਾਂ ਹੁਣ ਇੱਥੇ ਹੀ ਸਮਾਪਤੀ ਕਰਦੇ ਹਾਂ। ਤੁਸੀਂ ਸ਼ਾਮਲ ਸੀ ਡੀਅਰ ਜ਼ਿੰਦਗੀ ਦੇ ਵਿੱਚ ਸਤਵਿੰਦਰ ਸਿੰਘ ਮੰਗਟ ਦੇ ਨਾਲ। ਆਪਾਂ ਇਸ ਪ੍ਰੋਗਰਾਮ ਜੋ ਨਵਾਂ ਸ਼ੁਰੂ ਹੈ ਉਸ ਦੇ ਵਿੱਚ ਜ਼ਿੰਦਗੀ ਦੇ ਨਾਲ ਲੱਗਦੇ ਹੋਏ ਡਿਫਰੈਂਟ ਟੌਪਿਕਸ 'ਤੇ ਗੱਲ ਕਰਿਆ ਕਰਾਂਗੇ। ਤੇ ਆਪ ਸਭ ਨੂੰ ਸਤਵਿੰਦਰ ਸਿੰਘ ਮੰਗਟ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਆਪ ਜੀ ਦਾ ਸਭ ਦਾ ਭਲਾ ਕਰੇ।